ਪਰ ਹੁਣ ਤੇ ਹੁਲੀਏ ਬਦਲ ਗਏ ਹੋਣੇ ਆ। ਦੇਖੋ ਜੀ, ਸਾਡਾ ਨਵਾਂ ਬਣਿਆ ਉਹ ਅਗਲੇ ਢਾਹ ਕੇ ਮੁੜ ਕੇ ਨਵਾਂ ਬਣਾ ਲਿਆ। ਹਾਂ, ਨਾਲੇ ਜੀ ਅੱਜ ਦੀ ਗੱਲ ਆ 72 ਸਾਲ ਹੋ ਗਏ ਅਸੀਂ ਚੁੱਕੀ। ਉਹਨਾਂ ਦਿਨਾਂ 'ਚ ਟਾਂਗੇ ਹੁੰਦੇ ਸੀ 5-6 ਤਾਂ ਜਾਂ ਇੰਦਰ ਦੀ ਸੀ ਬੱਸ, ਤਾਂ ਹੁਣ ਉੱਥੇ ਗਿਣੀ ਨਹੀਂ ਹੁੰਦੀਆਂ। ਹਾਂ, ਕਿੰਨੀਆਂ ਕਾ ਸ਼ਹਿਰ ਕਿੰਨਾ ਕੁ ਵਧਿਆ ਪਿੰਡ? ਸ਼ਹਿਰ ਬਹੁਤ ਵੱਧ ਗਿਆ। ਅੱਛਾ ਜੀ, ਹੁਣ ਤਾਂ ਦੇਖਣ ਵਾਲਾ ਅੱਛਾ ਜੀ। ਕਿਤੇ ਆਓ ਤੁਹਾਨੂੰ ਦਿਖਾ ਲਈਏ। ਬਾਕੀ ਹੁਣ ਆਹ ਦੇਖੋ ਜੀ, ਅੰਦਰੋਂ ਘਰ ਬਣ ਚੁੱਕਿਆ ਜੀ। ਆਹ ਜਿਹੜਾ ਕੋਨਾ ਜੀ, ਇਸ ਜਗ੍ਹਾ 'ਤੇ ਤੁਹਾਡੀ ਮੈਨੂੰ ਲੱਗਦਾ ਬੈਠਕ ਹੋਣੀ ਪਹਿਲਾਂ, ਜਿਹੜੀ ਤੁਸੀਂ ਕਹਿੰਦੇ ਸੜਕ ਦੇ ਨਾਲ ਲੱਗਦੀ ਸੀ, ਬਿਲਕੁਲ ਨਾਲ ਸੜਕ ਲੱਗਦੀ ਜੀ। ਇਸ ਜਗ੍ਹਾ 'ਤੇ ਤੁਹਾਡੀ ਬੈਠਕ ਸੀ ਪਹਿਲਾਂ ਜੀ। ਪਿੱਛੇ ਕਾਫੀ ਜਗ੍ਹਾ ਹੈਗੀ ਆ, ਠੀਕ ਹੈ ਜੀ। ਉਸ ਤੋਂ ਬਾਅਦ ਦੁਬਾਰਾ ਬਣਿਆ ਜੀ ਘਰ। ਇਹਨਾਂ ਨੂੰ ਤੁਸੀਂ ਵੀ ਜਾਣਦੇ ਸੀ ਆ ਜਿਹੜੇ ਈਸਰਕੇ ਸੀਗੇ ਤੇ ਭਾਨੇ ਕੇ ਤੇ ਮੁੰਚੀ ਕੇ? ਜਾਣਦਾ ਸੀ ਮੈਂ ਸਾਰਿਆਂ ਨੂੰ। ਹਾਂਜੀ, ਮਹਿੰਗੇ ਨੂੰ, ਹਾਂ, ਮਹਿੰਗਾ ਮੁੰਸ਼ੀ ਦਾ ਭਰਾ ਸੀ। ਅੰਨੇ ਨੂੰ, ਈਸ਼ਰ ਨੂੰ। ਈਸਰ ਇੰਦਰ ਦਾ ਪਿਓ ਸੀ। ਇੰਦਰ ਦਾ ਬਾਪ ਸੀ ਈਸਰ ਸਿਆਂ। ਹਾਂਜੀ, ਪਤਾ ਮੈਨੂੰ। ਤੇ ਉਹਦੇ ਭਰਾ ਸੀ ਚੰਨੂ ਤੇ ਨੰਜੂ, ਦੋ ਟਾਂਗ ਟੁੰਗੇ ਬੰਦੇ ਸੀ ਤੇ ਈਸਰ ਡਰਾਈਵਰੀ ਕਰਦਾ ਸੀ। ਹਾਂਜੀ, ਤੇ ਦੂਆ ਸੀ ਸੋਹਣ, ਇੱਕ ਸੀਗਾ ਉਹਨਾਂ ਦੇ ਚਾਚੇ ਦਾ ਪੁੱਤ, ਉਹਦਾ ਨਾਮ ਭਾਨਾ ਉਹਨੂੰ ਕਹਿੰਦੇ। ਹਾਂਜੀ ਆਹੋ, ਭੱਬੇ ਦਾ ਪੁੱਤ। ਹਾਂਜੀ, ਇਕੱਲਾ ਹੀ ਸੀ ਉਹ। ਭਾਈ ਉਹਦੀ ਨਾ ਨਾਮੀ ਸੀ। ਬਿਲਕੁਲ, ਕੁੜੀ ਨਾਲ ਬੰਸੋ ਸੀ। ਮੈਨੂੰ ਪੁੱਛ ਲਾ। ਹਾਂ ਹਾਂ, ਕੁੜੀ ਦਾ ਬੰਸੋ ਸੀ। ਹਾਂ, ਹਾਂਜੀ, ਹਾਂਜੀ, ਉਹ ਜਿਹੜੇ ਹੈਗੇ ਨਾ, ਜਿਹੜੇ ਹਾਂਜੀ, ਜਿਹੜੇ ਸਾਡੇ ਘਰ ਚ ਰਹਿੰਦੇ ਆ। ਉਹ ਘਰ ਜਿਹੜਾ ਤੁਹਾਡੇ ਵਾਲਾ, ਉਹ ਮੁੰਸ਼ੀ ਦੇ ਪੁੱਤ ਨੇ ਲਿਆ ਆ। ਮੁੱਲ ਲੈ ਲਿਆ? ਜਿਹੜਾ ਤੁਹਾਡੇ ਵਾਲਾ, ਉਹ ਮੁੰਸ਼ੀ ਦੇ ਪੁੱਤ ਲਿਆ। ਨਹੀਂ, ਉਹ ਜਿਹੜੇ ਵਿੱਚ ਰਹਿੰਦੇ ਨਹੀਂ ਜੀ, ਉਹ ਜਿਹੜੇ ਰਹਿੰਦੇ ਸੀ ਉਹ ਚਲੇ ਗਏ ਇੱਥੋਂ। ਉਹ ਚਲੇ ਗਏ। ਉਹ ਕਿੱਥੇ ਚਲੇ ਗਏ? ਉਹ ਮੁੰਸ਼ੀ ਦੇ ਪੁੱਤ ਲਿਆ ਆ। ਚਲੋ ਠੀਕ ਆ, ਕਿਸੇ ਨੇ ਲੈ ਲਿਆ। ਸਾਡੇ ਪਿੱਛੇ ਰਹਿੰਦੇ ਸੀ ਮੁਨਸ਼ੀ ਜੱਟ ਸੀ, ਬੜਾ ਜਵਾਨ ਸੀ, ਬੜਾ ਜਵਾਨ ਸੀ। ਹਾਂਜੀ ਹਾਂਜੀ ਹਾਂਜੀ, ਇੱਕ ਵਾਰੀ ਲੜ ਪਏ ਉੱਥੇ, ਬਹੁਤ ਜਵਾਨ ਸੀ। 50 ਡਾਂਗਾਂ ਲੱਗੀਆਂ। ਉਹਨਾਂ ਨੂੰ ਕਹਿੰਦਾ ਮੇਰੀ ਤਾਂ ਮਿੱਟੀ ਵੀ ਨਹੀਂ ਚੜੀ। ਏਦਾਂ ਦਾ ਸੀ ਜੱਟ। ਵਾਲੇਕਮ ਜੀ, ਸਤਿ ਸ਼੍ਰੀ ਅਕਾਲ, ਆਦਾਬ ਦੋਸਤੋ। ਅਸੀਂ ਤੀਸਰੀ ਵਾਰੀ ਬਜ਼ੁਰਗਾਂ ਦੇ ਕੋਲ ਆਏ ਹਾਂ। ਇਹਨਾਂ ਦੇ ਪਿੰਡ ਦੀ ਜਦੋਂ ਅਸੀਂ ਵੀਡੀਓ ਅਪਲੋਡ ਕੀਤੀ, ਉਹਦੇ ਵਿੱਚ ਇੱਕ ਬਜ਼ੁਰਗ ਸਨ ਜਿਨ੍ਹਾਂ ਨੇ ਦੱਸਿਆ ਸਾਨੂੰ ਕਿ ਮੈਂ 12 ਸਾਲ ਦਾ ਸੀ। ਅਤੇ ਅੱਜ ਉਹਨਾਂ ਬਜ਼ੁਰਗਾਂ ਨਾਲ ਹੀ ਅਸੀਂ ਇਹਨਾਂ ਦੀ ਪਿੰਡ ਮਹਿਤਪੁਰ ਤੋਂ ਦੁਬਾਰਾ ਗੱਲ ਕਰਵਾ ਰਹੇ ਹਾਂ 72 ਸਾਲ ਬਾਅਦ। ਅਤੇ ਤੁਸੀਂ ਵੀ ਦੇਖੋ ਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਬਜ਼ੁਰਗ ਇੱਕ ਦੂਜੇ ਨਾਲ ਗੱਲਬਾਤ ਕਰਦੇ ਨੇ, ਅਤੇ ਬੜੀ ਮਜ਼ੇਦਾਰ ਗੱਲ ਹੋਏਗੀ ਜੀ ਇਨਸ਼ਾਅੱਲਾ। ਠੀਕ ਹੈ ਜੀ, ਆਪਾਂ ਨੂੰ ਸਭ ਦਾ ਪੰਜਾਬ ਜੋੜਾ ਕੀ ਆਪਣਾ ਵੀਡੀਓ ਚੈਨਲ ਸੀਗਾ ਪਾਕਿਸਤਾਨ ਤੋਂ। 72 ਸਾਲ ਬਾਅਦ ਆਪਾਂ ਬਜ਼ੁਰਗਾਂ ਨਾਲ ਗੱਲ ਕਰਾਉਣ ਜਾ ਰਹੇ ਹਾਂ। ਉਹਨਾਂ ਦੇ ਮਤਲਬ ਮਹੱਲੇ ਦੇ ਵਾਸੀ ਸੀਗੇ ਮਹਿਤਪੁਰ ਤੋਂ, ਯਾਨੀ ਕਿ 1947 ਤੋਂ ਪਹਿਲਾਂ ਦੇ। ਠੀਕ ਹੈ ਜੀ, ਲਓ ਜੀ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਇਹਨਾਂ ਦਾ ਨਾਮ ਹੈ ਗਿੰਦਰ ਸਿੰਘ ਜੀ। ਆ ਲਓ ਜੀ। ਹਾਂਜੀ ਕਰੋ। ਸਲਾਮ ਅਲੈਕੁਮ। ਸਲਾਮ ਅਲੈਕਮ। ਵਾਲੇਕੁਮ ਸਲਾਮ ਜੀ, ਸਰਦਾਰ ਜੀ। ਪਹਿਲਾਂ ਆਪਣਾ ਤਾਰਫ ਕਰਾਓ, ਕੀ ਨਾਮ ਤੁਹਾਡਾ? ਹਾਂਜੀ, ਮੇਰੇ ਨਾਲ ਜੋਗਿੰਦਰ ਸਿੰਘ। ਬਾਪ ਦਾ ਕੀ ਨਾਮ ਸੀ? ਕਿੱਥੋਂ, ਕਿਹੜੇ ਮੁਹੱਲੇ? ਹਾਂਜੀ, ਬਾਪ ਤੁਹਾਡੇ ਅੱਬੂ ਦਾ ਕੀ ਨਾਮ ਸੀ? ਤੁਹਾਡੇ ਬਾਪੂ ਦਾ? ਮੇਰੇ ਬਾਪ ਦੇ ਨਾਂ ਹਜ਼ਾਰਾ। ਤੇ ਇਸੇ ਮੁਹੱਲੇ 'ਚ ਰਹਿੰਦੇ ਸੀਗੇ? ਅੱਜ ਇੱਥੇ ਮੱਟੂ ਜੱਟ ਰਹਿੰਦੇ ਸੀ, ਇੰਦਰ ਹੋਣੀ ਤੇ ਈਸਰ ਕੇ ਤੇ ਭਗਵਾਨ ਸਿੰਘ ਕੇ। ਕਿਹੜੇ ਮੁਹੱਲੇ 'ਚ ਤੁਹਾਡੀ ਆਬਾਦੀ? ਹਾਂਜੀ ਮਟੂਆ ਮਲਿਓ ਆ। ਹਾਂਜੀ ਮਟੂਆ ਮਲਿਓ ਆ। ਹਾਂਜੀ ਬੜਾ ਜੱਗੂ ਰਿਸ਼ਤੇ ਦਾ। ਹਾਂਜੀ, ਜੱਗੂ ਜਿਹੜਾ ਉਹ ਬਾਬਾ ਸੀ ਮੇਰਾ। ਅੱਛਾ ਅੱਛਾ, ਠੀਕ ਆ। ਹਾਂਜੀ, ਇਹਨਾਂ ਨੂੰ ਤੁਸੀਂ ਵੀ ਜਾਣਦੇ ਸੀ ਆ ਜਿਹੜੇ ਈਸਰ ਕੇ ਸੀਗੇ ਤੇ ਭਾਨੇ ਕੇ ਤੇ ਮੁੰਚੀ ਕੇ? ਜਾਣਦਾ ਸੀ ਮੈਂ ਸਾਰਿਆਂ ਨੂੰ। ਹਾਂਜੀ, ਮਹਿੰਗੇ ਨੂੰ, ਹਾਂ, ਮਹਿੰਗਾ ਮੁਨਸ਼ੀ ਦਾ ਭਰਾ ਸੀ। ਅੰਨੇ
ਈਸਰ ਇੰਦਰ ਦਾ ਪਿਓ ਸੀ। ਇੰਦਰ ਦਾ ਬਾਪ ਸੀ ਈਸਰ ਸਿਆਂ। ਹਾਂਜੀ। ਪਤਾ ਮੈਨੂੰ। ਤੇ ਉਹਦੇ ਭਰਾ ਸੀ ਚੰਨੂ ਤੇ ਨੰਜੂ, ਦੋ ਟਾਂਗ ਟੁੰਗੇ ਬੰਦੇ ਸੀ ਤੇ ਈਸਰ ਡਰਾਈਵਰੀ ਕਰਦਾ ਸੀ। ਹਾਂ ਹਾਂਜੀ। ਤੇ ਦੂਆ ਸੀ ਸੋਹਣ, ਇੱਕ ਸੀਗਾ ਉਹਨਾਂ ਦੇ ਚਾਚੇ ਦਾ ਪੁੱਤ, ਉਹਦਾ ਨਾਮ ਭਾਨਾ ਉਹਨੂੰ ਕਹਿੰਦੇ। ਵੀ ਸੀਗਾ। ਹਾਂਜੀ ਆਹੋ ਭੱਲੇ ਦਾ ਪੁੱਤ। ਹਾਂਜੀ, ਇਕੱਲਾ ਹੀ ਸੀ ਉਹ। ਮਾਈ ਉਹਦੀ ਨਾ ਨਾਮੀ ਸੀ। ਬਿਲਕੁਲ, ਕੁੜੀ ਨਾਲ ਬੰਸੋ ਸੀ, ਮੈਨੂੰ ਪੁੱਛ ਲਾ। ਵਾਹ ਜੀ ਵਾਹ। ਹਾਂ ਕੁੜੀ ਦਾ ਬੰਸੋ ਸੀ। ਹਾਂ, ਇੱਕੋ ਹੀ ਕੁੜੀ ਸੀ, ਕੋਈ ਮੁੰਡਾ ਸੀ ਉਹਨਾਂ ਦਾ। ਹੋਰ ਸੁਣਾਓ ਜੀ ਫਿਰ। ਬਸ ਇੱਕ ਹੀ ਸੀ। ਤੁਸੀਂ ਸਾਡੇ ਜਿਹੜਾ ਮੇਰਾ ਬਾਪ ਸੀ ਵਲੀ ਮੁਹੰਮਦ, ਉਹਨੂੰ ਜਾਣਦੇ ਸੀ? ਹਾਂਜੀ। ਨਿੱਕੂ ਲਿੱਕੜ ਨੂੰ ਜਾਣਦੇ ਹੋ? ਸਾਡੀ ਚਾਚੀ ਨਹੀਂ ਮੈਂ ਨਾ ਜਾਣਦਾ। ਚੇਤਾ ਭੁੱਲ ਗਿਆ ਹੋਊਗਾ, ਜਾਣਦਾ ਵੀ ਹੋਊਗਾ। ਮੈਨੂੰ ਤਾਂ ਨਹੀਂ ਭੁੱਲਿਆ। ਅੱਛਾ, 72 ਸਾਲ ਹੋ ਗਏ ਇੱਥੇ ਆਏ ਨੂੰ, ਛੋਟੇ ਛੋਟੇ ਸੀਗੇ। ਇਹ ਵੀ ਮੈਨੂੰ ਪਤਾ ਤੁਹਾਤੋਂ ਮੈਂ ਛੋਟਾ ਹਾਂ, ਤੇ ਮੈਨੂੰ ਤਾਂ ਨਹੀਂ ਭੁੱਲਿਆ ਜਿਹੜਾ ਨੂੰ ਮੈਂ ਵੇਖੋ ਨਾ ਵੀਡੀਓ ਦੇ। ਜਿਹਨਾਂ ਨੂੰ ਮੈਂ ਦੇਖਿਆ ਮੈਨੂੰ ਨਹੀਂ ਭੁੱਲੇ। ਭੁੱਲ ਗਿਆ ਜੀ। ਅੱਛਾ ਜੀ, ਹੋਰ ਫਿਰ? ਤੁਸੀਂ ਕਿਹੜੇ ਮਹੱਲੇ ਸੀ? ਇਸੇ ਹੀ ਮਹੱਲੇ 'ਚੋਂ ਸੀ ਉਹ, ਜਿੱਥੇ ਇੱਕ ਮਹੱਲੇ ਸੀ? ਉਧਰ ਇੱਧਰ ਕੇ ਘਰੋਂ ਪੜਾ ਸਿੱਧੇ ਅੱਡੇ ਵੱਲ ਨੂੰ ਜਾਈਏ ਨਾ, ਇੰਦਰ ਸਿਆਂ ਦਾ ਘਰ ਸੀ ਗਲੀ ਦੀ ਚੱਕਰ ਤੇ। ਉੱਥੋਂ ਉਹਨਾਂ ਦੇ ਪੜਾਰੀਆਂ ਦੇ ਘਰ ਨੂੰ ਮੁੜੀਦਾ ਸੀ। ਉਹ ਪੜਾਰੀ ਸੀ ਕਿ ਨਹੀਂ ਖੱਤਰੀ, ਉਹਨਾਂ ਦੇ ਘਰ ਤੋਂ ਉਰਲੇ ਪਾਸੇ। ਹੈਗੇ ਆ ਜੀ। ਹਾਂਜੀ, ਉਹਨਾਂ ਦੇ ਘਰ ਦੇ ਨਾਲ ਹੀ ਭਾਣੇ ਦਾ ਘਰ ਸੀ, ਉਹਦੇ ਨਾਲ ਹੀ ਈਸਰ ਦਾ ਘਰ ਸੀ। ਉੱਥੋਂ ਸਿੱਧੇ ਤੁਰੇ ਜਾਈਏ, ਅੱਗੇ ਖੂਹੀ ਆ ਜਾਂਦੀ ਚੌਂਤੇ ਦੇ ਉੱਤੇ। ਚੌਂਤੇ ਤੇ ਖੂਹੀ ਆ ਜਾਂਦੀ, ਉੱਚਾ ਚੌਂਤਾ ਸੀ ਬੜਾ, ਆਹੋ। ਉਹ ਸਾਡਾ ਘਰ ਸੀ। ਹਾਂਜੀ। ਬਿਲਕੁਲ। ਉੱਥੋਂ ਫਿਰ ਉੱਪਰ ਨੂੰ ਚੜਾਈ, ਬਹੁਤ ਉੱਚੀ ਜਗ੍ਹਾ ਸੀਗੀ ਸਾਡੀ ਜਿਹੜੀ ਸੀ। ਉੱਪਰ ਨੂੰ ਚੜਾਈ ਚੜੀਏ ਤੇ ਨਿੱਕੂ ਲਿਕੜ ਸੀ, ਉਹਨਾਂ ਦੇ ਭਾਈ ਭਰਾ ਹੋਰ ਸੀਗੇ। 5-7 ਘਰ ਸੀ ਸਾਡੇ ਉੱਥੇ। ਹਾਂ। ਹਾਂਜੀ, ਹੋਰ ਫਿਰ? ਹਾਂਜੀ, ਤੁਹਾਡਾ ਘਰ ਫੇ ਸੜਕ ਦੇ ਉੱਤੇ ਸੀ। ਤੁਹਾਡਾ ਘਰ ਫੇ ਮੇਰਾ ਖਿਆਲ ਉਹ। ਹਾਂਜੀ। ਸੜਕ ਦੇ ਉੱਤੇ ਸੀ, ਜਿਹੜੀ ਚੌਂਤੇ ਤੇ ਖੂਹੀ ਸੀ ਨਾ, ਉਹ ਚੌਂਤਾ ਸਾਡਾ ਹੀ ਕਰਦਾ ਸੀ। ਅੱਛਾ, ਇਹ ਫੇ ਤੇਜਾ ਸੋ ਵਾਲਾ ਘਰ ਇਹਨਾਂ ਦਾ। ਹਾਂ ਤੇਜਾ ਸੋ ਵਾਲਾ ਘਰ ਤੁਹਾਡਾ। ਬਿਲਕੁਲ। ਉਹ ਤੇਜਾ ਸੋ ਦਾ ਮੁੜ ਕੇ ਬੈਠਾ ਸੀ ਤੁਹਾਤੋਂ ਮਗਰੋਂ। ਹਾਂ ਜੀ, ਉਹ ਝੰਗ ਦੇ ਰਹਿਣ ਵਾਲੇ ਆ। ਹਾਂ। ਕਿਉਂਕਿ ਸਾਨੂੰ ਉਹ ਸ੍ਰੀ ਰਾਮ ਖੱਤਰੀ ਸੀ ਨਾ, ਹਕੀਮ ਸ੍ਰੀ ਰਾਮ ਖੱਤਰੀ ਸੀ ਨਾ, ਹਕੀਮ ਬਹੁਪਰਬ ਦਿਆਲ ਦਾ ਸ਼ਾਗਿਰਦ ਸੀ। ਤੇ ਉਹਦਾ ਸਾਨੂੰ ਖਾਦ ਖੋ ਤੰਦ ਦਿੰਦੇ ਸੀ ਕਦੀ ਕਦੀ। ਉਹ ਸਾਨੂੰ ਦੱਸਦਾ ਸੀ ਵੀ ਹਾਂਜੀ ਤੁਹਾਡੇ ਘਰ ਵਿੱਚ ਸਿੱਖ ਆ, ਬਿਮਾਰ ਆ, ਮੈਂ ਉਹਦੀ ਦੁਆ ਦਾਰੂ ਦੇਖ ਕਰਕੇ ਆਇਆ। ਹਾਂਜੀ, ਹੋਰ ਫਿਰ ਸਰਦਾਰ ਜੀ ਦੱਸੋ ਕੋਈ ਨਵੀਂ ਗੱਲ। ਉਹ ਘਰ ਹੈਗਾ ਸਾਡਾ ਕਿ ਢਹਿ ਟੂ ਗਿਆ? ਹਾਂਜੀ, ਉਹ ਮਕਾਨ ਹਲੇ ਸਾਡਾ ਨਵਾਂ ਹੀ ਬਣਿਆ ਸੀ। ਨਵਾਂ ਬਣ ਗਿਆ। ਅੱਛਾ ਜੀ। ਨਵਾਂ ਫੇਰ ਬਣ ਗਿਆ। ਚਲੋ ਠੀਕ ਆ। ਉਹ ਤੁਹਾਡੇ ਘਰ ਨਵਾਂ ਫੇਰ ਬਣ ਗਿਆ। ਕੋਈ ਪੂਰਤੀ ਆ। ਖੂਹੀ ਤਾਂ ਪੂਰੀ ਹੋ ਜਾਣੀ ਸੀ, ਹੁਣ ਖੂਹੀਆਂ ਕੌਣ ਪਾਣੀ ਪੀਂਦੇ ਆ? ਉਹ ਉਦੋਂ ਹੀ ਪੀਂਦੇ ਸੀ ਲੋਕ। ਹਾਂਜੀ, ਖੂਹੀ ਵਾਲੇ ਤਾਂ ਹੱਟੀਆਂ ਪੈ ਗਈਆਂ। ਚਲੋ ਉਹ ਫਿਰ ਸਾਰੇ ਚੌਂਤੇ ਤੇ ਬਣ ਗਈਆਂ ਹੋਣੀਆਂ। ਇਹਨਾਂ ਨੂੰ ਪੁੱਛੋ ਤੁਹਾਡੇ ਭਰਾਵਾਂ ਦਾ ਕੀ ਨਾਮ? ਆਹੋ। ਤੁਹਾਡੇ ਭਰਾਵਾਂ ਦੇ ਕੀ ਨਾਮ ਆ? ਜੱਗੂ ਦੱਸਦੇ ਆਪਣੇ ਬਾਪ ਦਾ ਨਾਮ ਨਹੀਂ ਅੱਜ ਸਾਡੀ ਸਾਡੀ। ਤੁਹਾਡੇ ਉਹ ਭਾਈ ਜਿਹੜੇ ਤੁਹਾਡੇ ਵੱਡੇ, ਉਹਨਾਂ ਦਾ ਕੀ ਨਾਮ ਹੈਗਾ ਕੋਈ? ਸਾਡੇ ਹੀਰਾ ਸੀ। ਹੀਰੇ ਨੂੰ ਮੈਂ ਜਾਣਦਾ ਜੀ। ਹੀਰੇ ਦਾ ਇੱਕ ਭਰਾ ਹੋਰ ਸੀ, ਉਹ ਰਾਈਆਂ ਵਾਲੀ 20 ਚੋਲਾਂ ਦਾ ਗੇਟ ਹੁੰਦਾ ਸੀਗਾ। ਹਾਂਜੀ, ਚੈਂਚਲ ਦਾ ਘਰ ਵੀ ਉਹਦੇ ਕੋਲ। ਹਾਂਜੀ, ਚੈਂਚਲ ਸਿਆਂ ਦਾ ਘਰ ਵੀ ਉਹਨਾਂ ਦੇ ਘਰ ਦੇ ਕੋਲ ਸੀ। ਹਾਂਜੀ, ਚੈਂਚਲ ਸਿਆਂ ਦਾ ਘਰ ਜਿਹੜਾ ਸੀ, ਹੀਰਾ ਦਾ ਇੱਕ ਭਰਾ ਸੀ, ਉਹ ਮੈਨੂੰ ਉਹਦਾ ਨਾਂ ਨਹੀਂ ਯਾਦ। ਹਾਂਜੀ, ਤੇ ਜਾਗਰ ਸੀ ਉਹਦਾ ਭਰਾ। ਹਾਂ, ਉਹ ਜਾਗਰ ਸਿਆਂ। ਉਹਨਾਂ ਦਾ ਘਰ ਜਿਹੜਾ ਸੀ ਨਾ, ਇੱਕ ਬੂਆ ਇਸ ਪਾਸੇ ਸੀ ਖੂਹ ਵਾਲ, ਦੂਜਾ ਬੂਆ ਉਹਨਾਂ ਦਾ ਸੜਕ ਵਾਲ ਸੀ, ਉਧਰਲੇ ਪਾਸੇ ਆਈਆਂ 20 ਵਾਲ। ਹਾਂਜੀ, ਤੇ ਉੱਥੇ ਉਹ ਖਲਾਸ ਹੁੰਦਾ ਸੀ ਰਾਈਆਂ ਦਾ, ਉਹ ਖੈਰ ਦੀਨ ਸੀ ਉਹਦਾ ਨਾਂ। ਹਾਂਜੀ, ਖਲਾਸ ਰਾਈ ਸੀ ਉਹ। ਬਿਲਕੁਲ। ਨਾਲ ਅੱਗੇ ਐਨ ਮੁੜੀਏ ਨਾ ਸੂਫੀ ਸਾਹਿਬ ਦਾ ਤਖੀਆ ਸੀ। ਹਾਂਜੀ, ਉਹ ਪੂਰਾ ਕੌਣ ਜੀ? ਖਰਾਸ ਵਾਲਿਆਂ ਦਾ
ਸੀ ਇਹਨਾਂ ਨੂੰ? ਹਾਂ ਹਾਂ ਜੀ ਚੰਗੇ ਸੀ ਉਹ ਮੈਨੂੰ ਇੱਕ ਦਿਨ ਮਿਲਿਆ ਇੱਕ ਬੰਦਾ ਇੱਥੇ ਫੈਸਲਾਬਾਦ, ਉਹ ਮੇਰੇ ਨਾਲ ਪੜ੍ਹਦਾ ਹੁੰਦਾ ਸੀ, ਜਿਹੜਾ ਮੇਰੀ ਜ਼ਹਿਨ ਤੇ ਮੇਰੀ ਤੋਂ ਸਮਝ ਮੈਂ ਉਹਨੂੰ ਪਛਾਣ ਲਿਆ। ਤੀਸਰੀ ਚੌਥੀ ਸਾਡੇ ਨਾਲ ਸੀ ਉਹ। ਹਾਂਜੀ ਉਹਦਾ ਪੁੱਤ ਸੀ ਖੈਰਦੀਨ ਦਾ, ਬਸ਼ੀਰ ਉਹਦਾ ਨਾਂ ਸੀ। ਮੈਂ ਉਹਨੂੰ ਫੜ ਕੇ ਬਿਠਾ ਲਿਆ ਤੇ ਮੈਂ ਉਹਨੂੰ ਪੁੱਛਿਆ ਤਾਂ ਮੇਰੇ ਮੂੰਹ 'ਚ ਤੱਕੀ ਜਾ। ਹਾਂ ਹਾਂਜੀ ਹਾਂਜੀ ਦੱਸੋ ਫਿਰ ਸਰਦਾਰ ਜੀ, ਤੁਸੀਂ ਕਿੱਡੇ ਕੁ ਸੀ ਉਦੋਂ ਜਦੋਂ ਪਾਕਿਸਤਾਨ ਬਣਿਆ? ਮੈਂ 10 ਸਾਲ ਦਾ ਸੀ। ਚਲੋ ਠੀਕ ਆ, ਫਿਰ ਸਾਡੇ ਜਿੱਡੇ ਹੀ ਸੀ। ਹਾਂਜੀ ਹੋਰ ਉਹ ਹਣੀ ਸੀ ਆਪਾਂ। ਅੱਛਾ ਵੀ ਉਹ ਸੋਹਣ ਹੈਗਾ ਵਾ ਭਾਨੇ ਦਾ ਪੁੱਤ? ਉਹ ਮਰ ਗਿਆ। ਆਹੋ ਸਾਡੇ ਫਰੂਟ ਦਾ ਉਹ ਮਰ ਗਿਆ, ਇੰਦਰ ਵੀ ਮਰ ਗਿਆ, ਇੰਦਰ ਨੇ ਤਾਂ ਮਾਰੀ ਜਾਣਾ ਸੀ 40 ਸਾਲਾਂ ਦਾ ਉਦੋਂ ਸੀ। ਹਾਂਜੀ ਲਾਜਰ ਵੀ, ਹਾਂ, ਹਾਂ। ਰਾਵਰ ਠੀਕ ਆ। ਉਹ ਮਰ ਗਿਆ। ਇਹ ਆਹੋ ਜੀ ਜਿਹੜਾ ਉਦੋਂ 20-25 ਹਾਂਜੀ ਹੀਰਾ ਵੀ ਮਰ ਗਿਆ। ਹੀਰਾ ਉਦੋਂ ਸੀਗਾ 30-35 ਸਾਲ ਦਾ। ਹੀਰੇ ਦੀ ਬੜੀ ਗੋਡ ਸੀ ਮੇਰੇ ਬਾਬੇ ਨਾਲ। ਉਹਨੇ ਘਰਦਿਆਂ ਨੇ ਲੱਭਦੇ ਫਿਰਨਾ ਤੇ ਉਹਨੇ ਸਾਡੇ ਅੰਦਰ ਆ ਕੇ ਮੰਜ਼ਿਲ ਥੱਲੇ ਵੜ ਕੇ ਪੈ ਜਾਣਾ ਤੇ ਅੱਗੇ ਜਾਈ ਕਰ ਲੈਣੀ। ਹਾਂਜੀ ਆਹੋ ਆਹੋ ਹਾਂਜੀ ਉਹ ਮੁਰਸ਼ੀ ਕਹਾਂ ਜੇ ਕੋਈ ਹੈਗਾ? ਮੁਰਸ਼ੀ ਦਾ ਉਹਦੇ ਮੁੰਡਾ ਹੈਗਾ ਇੱਕ, ਹਾਂਜੀ ਉਹ ਮਰ ਗਿਆ। ਅੱਛਾ ਅੱਛਾ ਤੇ ਜਿਹੜਾ ਮਹਿੰਗਾ ਸੀ ਉਹਦੇ ਪੋਤੇ ਹੈਗੇ ਆ, ਦਾ ਮੁੰਡਾ ਉਹ ਮਰ ਗਿਆ। ਠੀਕ ਆ। ਉਹ ਸਾਡੇ ਪਿਛਾੜੀ ਸੀ ਘਰ ਉਹਨਾਂ ਦਾ। ਆਹੋ ਆਹੋ ਹਾਂਜੀ ਹਾਂ ਤੁਹਾਡੇ ਵਿਸ਼ੇ ਆਉਂਦਾ ਸੀ। ਹਾਂਜੀ ਹਾਂਜੀ ਹੁਣ ਮੈਨੂੰ ਲੱਗ ਗਿਆ ਨਾ ਲੱਗ ਗਿਆ ਤੁਹਾਨੂੰ ਪਤਾ? ਤੇਜਾ ਸਵਾਮੀ। ਹਾਂਜੀ ਹਾਂਜੀ ਉਹ ਮੇਰਾ ਬਾਬਾ ਸੀ, ਦਾਦਾ ਮੇਰਾ ਲੱਗਦਾ ਸੀ, ਉਹਦਾ ਨਾਂ ਸੀ ਹੁਸੈਨ ਖਾਂ। ਉਹ ਤਾਂ ਬੜੀ ਤੁਹਾਡੇ ਲੋਕਾਂ ਦੇ ਨਾਲ ਉਹਦੀ ਪ੍ਰੀਤ ਸੀ। ਉਹਦਾ ਜਦੋਂ ਅਸੀਂ ਆ ਵੀ ਗਏ ਉਹ ਫਿਰ ਮੁੜ ਕੇ ਫਿਰ ਆਉਂਦਾ ਸੀ ਜਾ ਕੇ ਕੈਂਪ ਚੋਂ। ਹਾਂਜੀ ਜਦੋਂ ਅਸੀਂ ਕੈਂਪ 'ਚ ਆਉਂਦੇ ਰਹੇ ਆ ਬੰਦੇ। ਹਾਂਜੀ ਹਾਂਜੀ ਲੁੱਟਿਆ ਸਮਾਨ ਸਾਡਾ ਕਿਨੇ ਲੁੱਟਿਆ? ਉਹ ਸਾਨੂੰ ਪਤਾ ਵਾ, ਪੁੱਛੋ ਵੈਸੇ, ਇਹਨੂੰ ਕੀ ਪਤਾ ਹੋਣਾ। ਅੱਛਾ ਜੀ ਜਿਹੜਾ ਸਾਡਾ ਘਰ ਕਿਹਨੇ ਲੁੱਟਿਆ ਸੀ? ਜਦੋਂ ਲੁੱਟਮਾਰ ਸੀ, ਜਦੋਂ ਅਸੀਂ ਲੁੱਟਮਾਰ ਅਸੀਂ ਚਲੇ ਗਏ ਨਾ ਛੱਡ ਕੇ ਇੱਥੇ ਬੂਹੇ ਬਾਹਰ ਖੁੱਲੇ ਕੱਲੇ, ਤੇ ਉਹ ਫਿਰ ਸਾਡਾ ਘਰ ਕਿਹਨੇ ਲੁੱਟਿਆ? ਉਹ ਇੰਦਰ ਸਿੰਘ ਨੇ ਲੁੱਟਿਆ ਸੀ। ਉਹਨੇ ਮੈਨੂੰ ਪਤਾ। ਅੱਛਾ ਜੀ ਉਹਨੇ ਮੈਨੂੰ ਪਤਾ। ਚਲੋ ਠੀਕ ਆ। ਉਹ ਤੇਜਾ ਸੁਣ ਕੇ ਤਾਂ ਤੇਜਾ ਸੁਣ ਮਗਰੋਂ ਆ ਕੇ ਬੈਠਾ। ਉਹ ਕਹਿੰਦਾ ਜੇ ਉੱਠ ਗਿਆ ਉਹਨੂੰ ਕਿ ਲੁੱਟਿਆ ਕਰ। ਹਾਂਜੀ ਉਹਨੇ ਜੀ ਉਦੋਂ ਦਾ ਨਹੀਂ ਪਤਾ। ਨਹੀਂ ਸਾਨੂੰ ਪਤਾ, ਬੁੱਢਾ ਜੀ ਜਾਂਦਾ ਰਹਿੰਦਾ ਸੀ। ਹਾਂਜੀ ਮੈਂ ਜ਼ਿਆਦਾ ਕੁੱਤੇ ਖਾਤੇ ਰਹਿੰਦਾ ਹੁੰਦਾ ਸੀ। ਖੂਹ ਤੇ ਵਾਲਾ ਕਿੱਧਰਲੇ ਪਾਸੇ ਸੀ ਤੁਹਾਡਾ? ਤੁਸੀਂ ਛਡਾਉਂਦੇ। ਖੂਹ ਕਿਹੜੀ ਸਾਈਡ ਤੇ ਸੀਗਾ ਤੁਹਾਡਾ? ਹਾਂਜੀ ਉਹਦੀ ਟਿਕੜਾ ਧਾਰ ਜਾਂਦੀਆਂ ਸੀ ਹਾਂਜੀ ਤੇ ਪਰੇ ਆਪਣੇ ਚੂੜਿਆਂ ਦੇ ਮੱਲੇ ਕੋ ਘਾਹ ਵੇਚਦੀਆਂ ਹੁੰਦੀਆਂ ਸੀ। ਘਾਹ ਮੰਡੀ ਸੀ ਉਹ ਸੀਗੀ ਜੀ ਉਧਰਲੇ ਪਾਸੇ, ਸੱਜੇ ਸੀ ਆਪਣੇ। ਉਹ ਹਸਪਤਾਲ ਦੇ ਕੋਲ ਉਹਦੇ ਪਾਸੇ। ਹਾਂ ਹਾਂ ਹਸਪਤਾਲ ਧੋਲੇ ਸੀ ਉੱਥੇ ਇੱਕ ਸਾਡੇ ਜਿਹੜਾ ਹੁੰਦਾ ਸੀ ਦੁੱਧ ਦਹੀਂ ਦੀ ਦੁਕਾਨ ਕਰਦਾ ਸੀ, ਗੁਲਾਮ ਰਸੂਲ ਉਹਦਾ ਨਾਂ ਸੀ। ਉਹਦੀ ਦੁਕਾਨ ਦੇ ਸਾਹਮਣੇ ਜਿੱਥੇ ਉਹ ਚੂੜੀਆਂ ਘਾਹ ਵੇਚਦੀਆਂ, ਚਮਿਆਰੀਆਂ ਚੂੜੀਆਂ ਲਿਆਉਂਦੀਆਂ ਸੀ ਖੋਦ ਕੇ, ਤੇ ਉੱਥੇ ਲੋਕ ਲੈ ਲੈਂਦੇ ਸੀ। ਉਹ ਘਾਹ ਝਾੜਦੇ ਉਦੋਂ ਥਾਂ ਹੀ ਉੱਚਾ ਹੋ ਗਿਆ ਸੀ। ਟਾਂਗਿਆਂ ਵਾਲੇ, ਹਾਂਜੀ ਟਾਂਗਿਆਂ ਵਾਲੇ। ਹਾਂ ਘੋੜਿਆਂ ਘੜਿਆਂ ਦੇ ਲੈਂਦੇ ਸੀ। ਆਹੋ ਮੈਨੂੰ ਤਾਂ ਜਨਾਬ ਹਾਲੇ ਤੱਕ ਉਦਾਂ ਹੀ ਦਿਸਦਾ ਪਿੰਡ, ਪਰ ਹੁਣ ਤੇ ਹੁਲੀਏ ਬਦਲ ਗਏ ਹੋਣੇ ਆ। ਦੇਖੋ ਜੀ ਸਾਡਾ ਨਵਾਂ ਬਣਿਆ, ਉਹ ਅਗਲੇ ਢਾਹ ਕੇ ਮੁੜ ਕੇ ਨਵਾਂ ਬਣਾ ਲਿਆ। ਜ਼ਮਾਨੇ ਬਦਲ ਗਏ। ਹਾਂ ਨਾਲੇ ਜੀ ਅੱਜ ਦੀ ਗੱਲ ਆ, ਜ਼ਮਾਨੇ ਬਦਲ ਗਏ। 72 ਸਾਲ ਹੋ ਗਏ ਅਸੀਂ ਚੁੱਪ। ਉਹਨਾਂ ਦਿਨਾਂ 'ਚ ਟਾਂਗੇ ਹੁੰਦੇ ਸੀ 5-6 ਤਾਂ ਜਾਂ ਇੰਦਰ ਦੀ ਸੀ ਬਸ। ਤਾਂ ਹੁਣ ਉੱਥੇ ਗਿਣੀ ਨਹੀਂ ਹੁੰਦੀਆਂ ਹਾਂ ਵੀ ਕਿੰਨੀਆਂ ਦਾ। ਸ਼ਹਿਰ ਕਿੰਨਾ ਕੁ ਵਧਿਆ ਪਿੰਡ? ਸ਼ਹਿਰ ਬਹੁਤ ਵੱਧ ਗਿਆ। ਅੱਛਾ ਜੀ ਹੁਣ ਤਾਂ ਦੇਖਣ ਵਾਲਾ ਅੱਛਾ ਜੀ। ਕਿਤੇ ਆਓ ਤੁਹਾਨੂੰ ਦਿਖਾ ਲਈਏ। ਆਉਣ ਜੋਗਾ ਹੀ ਨਹੀਂ ਹੁਣ, ਮੈਂ ਬਿਮਾਰ ਹੈਗਾ। ਇਹਨਾਂ ਪੁੱਛੋ ਕੌਣ ਕੌਣ ਆਇਆ ਮੁੜ ਕੇ ਵਾਪਸ ਉੱਥੇ? ਹਾਂਜੀ ਉੱਥੇ ਕੌਣ ਕੋਈ ਆਇਆ? ਇੱਧਰੋਂ ਸਾਡਾ ਕੋਈ ਬੰਦਾ ਮੁਸਲਮਾਨ ਗਿਆ ਵੀ ਤੁਹਾਡੇ ਕੋਲ ਮੁੜ ਕੇ? ਹਾਂਜੀ ਇੱਧਰੋਂ ਕੋਈ ਮੁੜ ਕੇ ਕੋਈ ਬੰਦੇ ਇੱਕ ਵਾਰੀ ਮੁਹੰਮਦ ਸੈਨ ਆਇਆ ਸੀ ਪਠਾਨ। ਆ ਮੈਂ ਜਾਣਦਾ, ਸਾਡੇ ਰਿਸ਼ਤੇਦਾਰ ਸੀ। ਠੀਕ ਨੇ ਆਪਣੇ ਪਿੰਡ 'ਚ। ਬਿਲਕੁਲ ਬਿਲਕੁਲ ਜਾਣਦਾ ਮੈਂ, ਹੁਣ ਸਾਡੇ ਰਿਸ਼ਤੇਦਾਰ ਆ। ਮੁਹੰਮਦ ਸੈਨ ਦਾ ਪੁਲਸੀ ਅਜੀਜ਼ ਖਾਂ, ਇੱਕ ਦਾ ਨਾਂ ਸੀ ਜਫਰ ਖਾਂ, ਉਹਦਾ ਭਰਾ ਸੀ ਸਦੀਕ ਖਾਂ, ਉਹਦੇ ਪੁੱਤ ਸੀ ਦੋ, ਇੱਕ ਦਾ ਨਾਂ ਅਖਤਰ ਸੀ, ਇੱਕ ਨਾਂ ਅਸਗਰ ਸੀ। ਅਸਗਰ ਜਿਹੜਾ ਸੀ ਉਹ ਵਕੀਲ ਸੀ, ਜਿਹੜਾ ਅਖਤਰ ਸੀ ਉਹ ਜ਼ਿਮੀਂਦਾਰੀ ਕਰਦਾ ਖਲੋਂਦਾ ਸੀ, ਜ਼ਮੀਨ ਪੋਲੀਟਿਕਲ ਦੇ ਦਿੰਦਾ ਸੀ। ਹਾਂਜੀ ਹਾਂਜੀ ਹੁਣ ਤਾਂ ਪਤਾ ਨਹੀਂ ਮਰ ਮੁਰ ਗਏ ਉਹ ਵੀ। ਤੇ ਇਹ ਗੱਲ ਹੈਗੀ ਆ, ਮੁਹੰਮਦ ਸੈਨ ਆਇਆ ਸੀ ਤੇ ਫਿਰ ਗਿਆ ਤੇ ਸਾਨੂੰ ਦੱਸਦਾ ਸੀ
ਵੀ ਮੇਰੀ ਕਿੰਨੇ 100 ਕਿੰਨੀਆਂ ਪੱਗਾਂ ਹੋਈਆਂ ਉਹਨੂੰ ਲੋਕਾਂ ਨੇ ਦਿੱਤੀਆਂ। ਅੱਛਾ ਇਹ ਮਿਲੇ ਸਾਨੂੰ? ਤੁਸੀਂ ਮਿਲੇ ਸੀ ਉਦੋਂ ਜਵਾਨ ਸੀ ਤੁਸੀਂ ਵੀ 5-4 ਸਾਲ ਪਿੱਛੋਂ ਗਏ ਹੋ। ਆਹੋ ਆਹੋ ਹਾਂਜੀ ਨਕੋਦਰ ਲੈਣ ਗਏ ਹਾਂਜੀ ਮੁਹੰਮਦ ਸਾਹਿਬ ਨੂੰ ਜੀਜੇ ਖਾਨ ਤਾਂ ਮੈਂ ਪਹਿਲਾਂ ਜਾਣਦਾ ਸੀ। ਓਏ ਆਹੋ ਜੀ ਉੱਥੇ ਤੇ ਰਹਿੰਦੇ ਸੀਗੇ ਉਹ ਨਾ ਚਲਦੇ ਪੁਰਜੇ ਬੰਦੇ ਸੀ ਉਹ। ਹਾਂਜੀ ਹਾਂ ਬਾਕੀ ਸੱਜਾਂ ਦਾ ਖੂਹ ਸੀ ਸਾਡੇ ਕੋਲ। ਸ਼ਹੀਦਾਂ ਦਾ ਸਾਡੇ ਸਾਹਮਣੇ ਮਹੱਲਾ ਸੀ। ਸ਼ਹੀਦਾਂ ਦਾ ਮਹੱਲਾ ਸਾਡੇ ਸਾਹਮਣੇ ਸੀ। ਸਾਹਮਣੇ ਤੁਹਾਡੇ ਜਿੱਥੋਂ ਸਾਡੇ ਘਰ ਨੂੰ ਮੁੜੀਦਾ ਸੀ ਉੱਥੇ ਆ ਚੂੜਿਆਂ ਦਾ ਮਹੱਲਾ ਸੀਗਾ ਤੇ ਉਹ ਗਲੀਆਂ ਪਾਰ ਸੜਕੋਂ ਉਹਨਾਂ ਦੇ ਸੀ ਘਰ ਸ਼ਾਹਾਂ ਦੇ। ਨਜ਼ੀਰ ਸ਼ਾਹ ਸੀ, ਫਿਦਾ ਹੁਸੈਨ ਸੀ, ਫੇਰ ਸੀ ਸਫਦਰ ਸ਼ਾਹ, ਸਖਾਵਤ ਸ਼ਾਹ, ਖਾਦਮ ਹੁਸੈਨ, ਏਦਾਂ ਦੇ ਸੀਗੇ ਮੈਨੂੰ ਯਾਦ ਆ। ਫਿਦਾ ਹੁਸੈਨ ਉਹ ਇੱਥੇ ਹੈਗੇ ਗੁਰਨੇ ਪਿੰਡ ਆ ਦਰਿਆ ਦੇ ਕੰਢੇ ਤੇ। ਹਾਂਜੀ ਗੁਰਨੇ ਪਿੰਡ ਆ ਪਠਾਣਾ ਦੇ ਗੁਰਨੇ ਕਹਿੰਦੇ ਉਹਨਾਂ ਨੂੰ ਜਿਹੜਾ ਸਰਗੋਦਾ ਲੱਗਦਾ ਵਾ। ਹਾਂਜੀ ਉਹ ਇੱਥੇ ਹੀ ਸਾਰੇ ਸੀਗੇ ਮਰ ਮੁੱਕ ਗਏ ਹੁਣ ਤਾਂ। ਮੁਹੰਮਦ ਸਾਹਿਬ ਦੀ ਹਵੇਲੀ ਹੈਗੀ ਹੈ? ਹਵੇਲੀ ਪਿੱਛੋਂ ਹੈ? ਉਹ ਮੁਹੰਮਦ ਸਾਹਿਬ ਦੀ ਉਹ ਪਰਲੇ ਪਾਸੇ ਪਿੰਡੋਂ ਰਹਿੰਦੇ ਸੀਗੇ। ਪਿੱਛੋਂ ਹੈਗੀ ਹੈ? ਉਹਨਾਂ ਦੇ ਘਰ ਹੈ ਉਹ ਇੱਧਰਲੇ ਪਾਸੇ ਸੀ। ਉਹ ਹੈਗੇ ਹੈ ਨਾ ਉਹ ਪਰਲੇ ਪਾਸੇ ਸੀ। ਉਹ ਮਹੱਲੇ ਨੂੰ ਪੱਕਾ ਕਹਿੰਦੇ ਸੀ। ਉਹਨਾਂ ਦੇ ਮਹੱਲੇ ਨੂੰ ਉਹ ਸਾਰਿਆਂ ਦੇ ਘਰ ਇਕੱਠੇ ਸੀ। ਕੋਈ ਟੱਬਰ ਸੀ ਉਸਦੁੱਲਾ ਖਾਨ ਕੇ, ਮੁਹੰਮਦ ਸੈਨ ਕੇ, ਹਾਂਜੀ ਅਲੀ ਅਹਿਮਦ ਖਾਨ ਕੇ, ਸਾਰੇ ਇੱਕੋ ਹੀ ਸੀਗੇ। ਇਹਨਾਂ ਨੂੰ ਅਲਜਈ ਪਠਾਨ ਕਹਿੰਦੇ ਸੀ। ਅਲੀ ਅਹਿਮਦ ਸੀ ਆ ਉਹ ਇੱਧਰ ਰਹਿੰਦਾ ਸੀ ਉਹ- ਕਿਲੇ ਜਾਇ ਚ। ਮੈਨੂੰ ਪਤਾ ਉਹ ਡਿਪਟੀ ਪੋਲੋ ਮਲ ਦੀ ਕੋਠੀ ਸੀ ਉੱਥੇ ਰਹਿੰਦਾ ਸੀ ਉਹ ਪਰਮਾਨੰਦ ਦੀ ਖੱਤਰੀ ਦੀ ਦੁਕਾਨ ਦੇ ਕੋਲ। ਫਿਰ ਇੱਕ ਉਹ ਤੇਲੀ ਸੀਗਾ ਇਬਰਾਹੀਮ ਕੇ, ਖੁਸ਼ੀ ਕੇ, ਉਹਨਾਂ ਦਾ ਘਰ ਵੀ ਉੱਥੇ ਕੀ ਸੀ। ਹਾਂਜੀ ਹਾਂਜੀ ਉਹ ਤੇਲੀਆਂ ਦਾ ਬੜਾ ਕਾਰੋਬਾਰ ਆ ਇੱਥੇ ਹੁਣ ਤੋਬੇ ਰਹਿੰਦੇ ਆ ਉਹ। ਹਾਂਜੀ ਉੱਥੇ ਤਾਂ ਗਰੀਬ ਸੀ ਵਿਚਾਰੇ ਬਹੁਤ ਮਾੜੇ ਸੀ। ਹੁਣ ਤੇ ਉੱਥੇ ਮਲਕ ਸਾਹਿਬ ਹੀ ਹੁੰਦੀ ਆ ਚੋਬੇ 'ਚ ਬੜਾ ਉਹਨਾਂ ਦਾ ਕਾਰੋਬਾਰ। ਹੁਣ ਪਤਾ ਨਹੀਂ ਤੇਲੀ ਵੀ ਨਹੀਂ ਰਹੇ ਕਿ ਹੋਰ ਹੀ ਜਾਤ ਬਦਲ ਲਈ ਉਹਨਾਂ ਨੇ। ਇਹ ਵੀ ਹੋ ਗਏ ਹੁਣ? ਹਾਂਜੀ 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 ਮੈਂ ਗਿਆ ਇੱਕ ਦੋ ਵਾਰੀ ਉਹਨਾਂ ਕੋਲ। ਅੱਛਾ ਹਾਂਜੀ ਉੱਥੇ ਟੋਬੇ ਰਹਿੰਦੇ ਆ ਉਹ। ਹੁਣ ਤਾਂ ਰਸਤਾ ਖੁੱਲ ਗਿਆ, ਆ ਜਾਓ ਜੋ ਮਰਜੀ। ਖੁੱਲ ਗਿਆ ਕਰਤਾਰਪੁਰ ਖੁੱਲਾ ਹੈ ਨਾ? ਹਾਂ ਰਸਤਾ ਖੁੱਲਾ ਕਿਹੜਾ ਜੀ? ਕਰਤਾਰਪੁਰ। ਆ ਜਾਓ। ਸਿੱਖਾਂ ਦਾ ਹੂੰ ਜੇ ਰਸਤਾ ਖੁੱਲ ਗਿਆ ਤਾਂ ਮੈਂ ਜ਼ਰੂਰ ਆਊਂਗਾ ਜੀ। ਅੱਛਾ ਜੀ ਅੱਛਾ ਹਾਂਜੀ ਮੈਂ ਇਨਸ਼ਾਅੱਲਾ ਜ਼ਰੂਰ ਆਊਂ ਇੱਕ ਵਾਰੀ ਰਸਤਾ ਖੁੱਲ ਜਾਏ ਤੇ ਨਹੀਂ ਭਾਈ ਤੁਹਾਨੂੰ ਕੋਈ ਖਤ ਲਿਖ ਪਾਵਾਂਗੇ ਜਾਂ ਫੋਨ ਕਰਾਂਗੇ ਦੱਸ ਦਿਓ। ਕੋਈ ਸਾਨੂੰ ਖਤ ਲਿਖ ਦਿਓ ਤੇ ਫਿਰ ਵੀ ਮਿਲ ਸਕਦਾ ਵੀਜ਼ਾ। ਹਾਂਜੀ ਹਾਂਜੀ ਜਦੋਂ ਉੱਧਰੋਂ ਕੋਈ ਚਿੱਠੀ ਆ ਜਾਏ ਨਾ ਤਾਂ ਫਿਰ ਵੀਜ਼ਾ ਮਿਲ ਜਾਂਦਾ ਵਾ। ਉਹ ਇੱਕ ਮੁੰਡਾ ਸੀਗਾ ਹੁਸ਼ਿਆਰਪੁਰ ਦਾ ਤੇਲੀਆਂ ਦਾ, ਉਹਨਾਂ ਦੀ ਰਿਸ਼ਤੇਦਾਰੀ ਉੱਧਰ ਆ ਹਾਂਜੀ ਤੇ ਮੈਂ ਉਹਨੂੰ ਕਿਹਾ ਸੀ ਕਹਿੰਦਾ ਵੀਜ਼ਾ ਮੰਗਵਾ ਦਿਆਂਗੇ ਜਦੋਂ ਤੁਹਾਡੀ ਫੁਰਸਤ ਹੋਈ। ਬਾਬਾ ਜੀ ਇਹ ਪੁੱਛੋ ਕਿ ਉੱਥੇ ਕੋਈ ਮੁਸਲਮਾਨਾਂ ਦੇ ਘਰ ਹੈਗੇ ਨੇ? ਹਾਂਜੀ ਮੈਨੂੰ ਯਾਦ ਆ ਗਿਆ, ਮੈਂ ਆਪ ਵੀ ਪੁੱਛਣਾ ਸੀ। ਹਾਂ ਸਰਦਾਰ ਜੀ ਤੇ ਇਸ ਤੁਹਾਡੇ ਪਿੰਡ ਦੇ ਵਿੱਚ ਮਹਿਲਪੁਰ 'ਚ ਮੁਸਲਮਾਨ ਵੀ ਹੈਗੇ ਆ? ਹੁਣ ਹੈ ਨੇ ਹਾਂ ਹੁਣ ਨਹੀਂ ਜੀ। ਨਾਲ ਦੇ ਪਿੰਡਾਂ 'ਚ? ਨਾਲ ਦੇ ਪਿੰਡਾਂ 'ਚ ਲੈ ਲਾਗੇ ਛਾਗੇ ਕਈ ਪਿੰਡ ਹੀ ਉੱਜੜ ਗਏ ਹੋਣੇ ਜਿਹੜੇ ਦਰਿਆ ਦੇ ਕੰਢੇ ਤੇ ਸੀ। ਹਾਂਜੀ ਪਿੰਡੀ ਹੁਣ ਤਾਂ ਪਿੰਡੀ ਕਈ ਪਿੰਡ ਹੀ ਉੱਜੜ ਗਏ ਹੋਣੇ ਆ ਦਰਿਆ ਦੇ ਮੰਡ 'ਚ ਸੀ ਜਿਹੜੇ। ਹਾਂਜੀ ਹਾਂ ਹਾਂ ਹੁਣ ਤਾਂ ਮੰਡੇ ਦੇਖੋ ਜੀ ਕੋਠੀਆਂ ਪਈਆਂ ਆ। ਜ਼ਮੀਨ ਦਾ ਕੀ ਰੇਟ ਹੋ ਗਿਆ ਉੱਧਰ? ਜ਼ਮੀਨ ਦੀ ਕੋਈ ਪੈਲੀ ਪੂਲੀ ਕਿੰਨੇ ਕੁ ਨੂੰ ਮਿਲਦੀ ਹੁਣ? ਹਾਂਜੀ ਜ਼ਮੀਨ ਜਿਹੜੀ ਆ ਪਿੰਡ ਹਾਂਜੀ ਉਹ ਜੀ ਹੁਣ ਜ਼ਮੀਨ ਦਾ ਰੇਟ ਇਹੋ ਹੀ ਆ 20 ਬੂ ਤੋਂ ਥੱਲੇ ਥੱਲੇ ਹੀ। ਅੱਛਾ ਤੇ ਨਾਲੇ ਜੀ ਤੁਹਾਡੇ ਨਹਿਰ ਆ ਗਈ ਆ? ਲਹਿਰ ਸਾਡੇ ਢਾਹੇ ਚ ਆਪਣੇ ਚ ਜਿਹੜਾ ਢਾਹਾ ਹੁੰਦਾ ਸੀ ਹਾਂ ਅਸੀਂ ਬੇੜ ਚ ਅੱਛਾ ਅਸੀਂ ਬੇੜ ਚ ਨਹਿਰ ਢਾਹੇ ਹੀ ਸੀ। ਉਹ ਤੋਂ ਆਪਣੇ ਪਿੰਡ ਨੂੰ ਪਾਣੀ ਨਹੀਂ। ਉਹ ਜਿੱਥੇ ਆਪਣਾ ਸੀ ਵਿਸਾਖੀ ਦਾ ਮੇਲਾ ਲੱਗਦਾ ਸੀ ਹਾਂ ਮੇਲਾ ਲੱਗਦਾ ਹਜੇ ਵੀ। ਉਹ ਤਾਂ ਲੱਗਣਾ ਹੀ ਉਹ ਤੁਹਾਡਾ ਦਿਨ ਹੋਇਆ ਤੇ ਉਹਨੂੰ ਮਾਲੋ ਮੱਟ ਕਹਿੰਦੇ ਸੀ ਉਸ ਇਲਾਕੇ ਨੂੰ ਮਾਲੋ ਮੱਟ। ਹਾਂਜੀ ਉੱਥੇ ਬੋਰਡ ਬੜੇ ਸੀ ਵੱਡੇ ਵੱਡੇ ਪੁਰਾਣੇ ਹੈਗੇ ਕਿ ਬੁੱਢੇ ਗਏ। ਹਾਂਜੀ ਉਹ ਜਿੱਥੇ ਸੀ ਨਾ ਵਿਸਾਖੀ ਦਾ ਹਾਂਜੀ ਹੈਗੇ ਟੰਡਾ ਵਾਲੇ ਖੂਹ ਆ। ਹਾਂਜੀ ਤਿੰਨਾਂ ਵਾਲੇ ਖੂਹ ਪਾਣੀ ਖੂਹ ਦਾ ਹੀ ਪੈਂਦਾ ਤਲਾਅ 'ਚ। ਖੂਹ ਦਾ ਹੀ। ਅੱਛਾ ਜੀ ਉਦੋਂ ਵੀ ਖੂਹ ਚਲਾ ਕੇ ਭਰ ਲੈਂਦੇ ਸੀ ਫਿਰ ਲੋਕ ਨਹਾਉਂਦੇ ਸੀ ਉਹਦੇ 'ਚ। ਬੁੜੀਆਂ ਵਾਸਤੇ ਵੱਖਰਾ ਬਣਿਆ ਸੀ। ਹਾਂਜੀ ਠੀਕ ਆ ਜੀ ਹੋਰ ਸੁਣਾਓ ਜੀ।
ਤੇ ਅੱਗੇ ਨੂੰ ਤੁਹਾਡੇ ਆਪਣੇ ਮਹਿਲਪੁਰੋਂ ਗਾਂ ਨੂੰ ਵੀ ਕਿਸੇ ਪਾਸੇ ਨੂੰ ਸੜਕ ਨਿਕਲ ਗਈ ਕਿ ਉੱਥੇ ਹੀ ਹਾਲੇ? ਉਹ ਜੀ ਸੜਕਾ ਦਰਿਆ ਜਿਹੜਾ ਸੀਗਾ ਆਪਣੇ ਹਾਂਜੀ ਆਹ ਮੰਡ ਚ ਹਾਂਜੀ, ਉੱਥੇ ਪੁਲ ਬਣ ਗਿਆ। ਜਿਹੜੀ ਜ਼ਿਲ੍ਹੇ ਲੁਧਿਆਣੇ ਨੂੰ ਜਾਂਦੇ ਸੀ ਲੋਕ, ਥਿਆਲੇ ਨੂੰ ਲੋਕ ਜਾਂਦੇ ਬੀਜਦੀ ਲੰਘ ਕੇ। ਇਹਦਾ ਜਾਲ ਵਿਛਦਾ ਆ। ਹਾਂ ਜੀ ਠੀਕ ਆ, ਇੱਧਰ ਵਿਛ ਗਏ, ਉੱਧਰ ਵੀ ਤਾਂ ਵਿਛੇ ਹੀ ਹੋਣੇ ਆ। ਹਾਂ ਬਹੁਤ। ਹੁਣ ਅਸੀਂ ਨਸ਼ਹਿਰੇ ਦੇਖਿਆ ਜਦੋਂ ਆਏ ਆ ਤੇ ਛੱਪੜੀ ਸੀ, ਹੋਰ ਕੁਝ ਵੀ ਨਹੀਂ ਸੀ, ਤੇ ਹੁਣ ਨਸ਼ਹਿਰਾ ਹੀ ਨਸ਼ਹਿਰਾ ਹੋ ਗਿਆ ਵਾ। ਉਹ ਤੇ ਕਸਬਾ ਹੀ ਬੜਾ ਰੌਣਕੀ ਸੀ, ਉਦੋਂ ਵੀ ਲੋਕ ਬਹੁਤ ਤਗੜੇ ਰਹਿੰਦੇ ਸੀ ਉੱਥੇ। ਉਹ ਜਿਹੜਾ ਆਹੋ ਹਾਂਜੀ ਖੱਤਰੀ ਦੀ ਦੁਕਾਨ ਹੈਗੀ ਹੈ, ਹਾਂਜੀ, ਖੱਤਰੀ ਦੀ ਦੁਕਾਨ ਜਿਹਦਾ ਨਾਂ ਲੈਂਦੇ ਉਹ ਪਰਮਾਨੰਦ ਦੇ ਖੱਤਰੀ ਆ, ਉਹ ਤਾਂ ਮਰ ਗਿਆ ਹੋਣਾ। ਉਹਦੇ ਹੈਗੀ, ਪੁੱਛੋ। ਦੁਕਾਨਾਂ ਹੈਗੀਆਂ ਉਹਨਾਂ ਦੀਆਂ। ਕਿਹਾ ਜੀ ਉਹਦੇ ਮੁੰਡੇ ਮਰੇ ਆ। ਅੱਛਾ ਜੀ, ਸਾਤੋਂ ਵੱਡੇ ਜੀ। ਦੁਕਾਨ ਚੱਲਦੀ ਆ। ਦੁਕਾਨ ਤੇ ਬੜੀ ਚੱਲਦੀ ਹੋਣੀ ਆ, ਦੁਕਾਨ ਚੱਲਦੀ ਉਹਦੀ ਖੱਤਰੀ ਦੀ। ਉਹਦਾ ਪੋਤਾ ਉਹ ਜਈ ਆ ਬਿਜਲੀ ਬੋਰਡ ਚ। ਅੱਛਾ ਜੀ, ਹਾਂਜੀ ਹੁਣ ਉਹਨੇ ਕੋਠੀ ਬਣਾ ਲਈ ਆ ਜੀ ਉੱਥੇ। ਕਿ- ਹੁਣ ਉਹਨਾਂ ਕੋਠੀਆਂ ਪਾਈਆਂ। ਕਿੱਥੇ ਕ ਬਣਾਈਆਂ ਕੋਠੀਆਂ ਉਹਨਾਂ ਨੇ? ਕੋਠੀਆਂ ਜਿੱਥੇ ਹੁੰਦਾ ਸੀਗਾ ਉੱਥੇ ਵੀ ਬਣਾਈਆਂ, ਪਰ ਹੋਰ ਥਾਂ ਲੈ ਕੇ ਉਹ ਬਣਾਈਆਂ। ਹਾਂ, ਇਹਦੇ ਤੰਦਾਂ ਵਾਲੀ ਸਾਈਡ ਤੇ, ਹਾਂ ਮੈਂ ਕਿਹਾ ਤੰਦਾਂ ਵਾਲੀ ਸਾਈਡ ਤੇ ਮਕਾਨ ਬਣਾਏ ਉਹਨਾਂ ਨੇ। ਆਹੋ ਕੋ ਤੰਦਾ ਦੀ ਸਾਈਡ ਤੇ ਹੀ। ਹਾਂ, ਹੁਣ ਉਹ ਤਲਾਅ ਜਿਹੜਾ ਸੀ ਪਿੰਡ ਤੋਂ ਪਹਿਲੀ ਤੋਂ ਹਟਵਾ ਸੀਗਾ, ਹੁਣ ਤੇ ਵਿੱਚ ਹੀ ਆ ਗਿਆ ਉਹਨਾਂ ਸ਼ਹਿਰ ਤੇ। ਹੁਣ ਤਾਂ ਸ਼ਹਿਰ ਜਿਹੜਾ ਤਲਾਅ ਤੋਂ ਲੰਘ ਗਿਆ ਗਾਹਾਂ ਨੂੰ। ਠੀਕ ਆ ਗੱਲ। ਇਹ ਪੁੱਛੋ ਹੁਣ ਉੱਥੇ ਕਿਹੜੇ ਲੋਕ ਇੱਥੋਂ ਜਾ ਕੇ ਬਾਦ ਹੋਏ। ਜਿਹੜਾ ਮੰਤਰੀ ਦਾ ਖੂਹ ਸੀ ਉਹਦੇ ਨਾਲ ਜਾ ਲੱਗਾ। ਠੀਕ ਆ ਗੱਲ। ਮੈਂ ਕਿਹਾ ਜੀ ਇੱਧਰੋਂ ਲੋਕ ਕਿਹੜੇ ਕਹਿ ਗਏ, ਖੱਤਰੀ ਵੀ ਗਏ, ਤੁਹਾਡੇ ਪਿੰਡ ਆ ਕੇ ਬਾਦ ਹੋਏ ਆ, ਸਿੱਖ ਜੱਟ ਵੀ ਹੋਏ ਆ। ਹਾਂ ਜੀ ਉਹ ਜਿਹੜੇ ਸਾਡੇ ਘਰ 'ਚ ਰਹਿੰਦੇ ਉਹ ਤਾਂ ਸਾਨੂੰ ਦੱਸਿਆ ਸੀ ਹਕੀਮ ਨੇ ਵੀ ਉਹ ਸਿਆਲ ਹੈਗੇ ਆ ਜੱਟ ਦੇ, ਇੱਥੋਂ ਦੇ ਝੰਗ ਦੇ। ਬਾਕੀ ਕਿਹੜੇ ਇਲਾਕਿਆਂ ਦੇ? ਹਾਂ ਜੀ ਹੋਰ ਕਿਹੜੇ ਇਲਾਕਿਆਂ ਦੇ ਲੋਕ ਆਏ ਉੱਥੇ? ਉਹ ਇਲਾਕਿਆਂ ਦੇ ਸਿਆਲਕੋਟੀਏ ਵੀ ਆ, ਅੰਮ੍ਰਿਤਸਰੀਏ ਵੀ ਆ, ਹਾਂ, ਤੇ ਉਹ ਕਈਆਂ ਇਲਾਕਿਆਂ ਦੇ ਆ ਜੀ। ਅੰਬਰਸਰ ਤੇ ਉਧਰ ਹੀ ਸੀ, ਉਹ ਉੱਥੋਂ ਹੀ ਉੱਠ ਕੇ ਉਧਰ ਚਲੇ ਗਏ। ਸਿਆਲਕੋਟ ਤੇ ਤਾਂ ਹੋਣਗੇ ਉਧਰ। ਹਾਂਜੀ, ਅੰਬਰਸਰ ਤੇ ਤੁਹਾਡੇ 'ਚ ਹੀ ਸੀ ਨਾ, ਉਹ ਤੇ ਉੱਥੋਂ ਹੀ ਉੱਠ ਕੇ ਸਾਡੇ ਚਲੇ ਜਾ ਕੇ। ਅੰਮ੍ਰਿਤਸਰ ਦਾ ਸੀਗਾ, ਉਹਨਾਂ ਨੂੰ ਗਏ ਅੰਮ੍ਰਿਤਸਰ ਚੋਂ ਜਿਹੜੇ ਉਹ ਤੁਹਾਡੇ ਉੱਧਰ ਉਹ ਆਏ ਆ ਸਾਡੇ ਵੱਲ। ਚਲੋ ਠੀਕ ਆ। ਹਾਂ, ਜਦੋਂ ਪਹਿਲਾਂ ਕਿਤੇ ਆਬਾਦ ਹੋਏ ਨਾ ਇਲਾਕੇ, ਹੂੰ। ਤੇ ਉਹ ਇੱਧਰ ਆ ਗਿਆ, ਇੱਥੋਂ ਹਾਂ, ਇੱਥੋਂ ਫਿਰ ਮੁੜ ਕੇ ਗਏ ਜਦੋਂ ਫਿਰ ਉੱਥੇ ਚਲੇ ਗਏ। ਹੋਰ ਸੁਣਾਓ ਜੀ, ਫਿਰ ਆਬਾਦੀ ਕਿੰਨੀ ਕੁ ਹੋ ਗਈ ਫਿਰ? ਹਾਂ ਜੀ ਬਸ ਇਹੋ ਹੀ ਪੁੱਛਦੇ ਆ ਜੀ, ਹੋਰ ਕੀ ਕਰ। ਹਾਂਜੀ ਹਾਂ ਜੀ ਬੋਲੋ। ਕੰਮ ਕਰਦੇ ਜੀ ਹੁਣ ਖੂਹ ਤੇ ਪੱਠੇ ਵਗੈਰਾ ਪਾ ਲੈਂਦੇ ਮੱਝਾਂ। ਅੱਛਾ ਅੱਛਾ। ਮੱਝ ਵੀ ਰੱਖੀ ਹੋਈ ਹੈ ਇੱਕ ਵਧੀਆ। ਅੱਜ ਸੂਈ ਮੱਝ, ਵਧਾਈਆਂ ਦਿਓ ਇਹਨਾਂ ਨੂੰ। ਠੀਕ ਆ, ਠੀਕ ਆ ਜੀ, ਠੀਕ ਆ, ਅੱਲਾ ਖੈਰ ਕਰੇ। ਮੈਂ ਸ਼ੁਕਰੀਆ ਅਦਾ ਕਰਦੇ ਹੋ ਮੁੰਡੇ ਦਾ। ਅੱਛਾ ਭਾਈ ਸਾਹਿਬ, ਤੁਹਾਡੀ ਬੜੀ ਮਿਹਰਬਾਨੀ, ਸ਼ੁਕਰੀਆ ਤੁਹਾਡਾ ਜਿਹਨੇ ਸਾਡੀ ਗੱਲ ਕਰਾਈ ਆ। ਹਾਂਜੀ, ਸਾਡਾ ਵਤਨ ਆ, ਸਾਡਾ ਈਮਾਨ ਆ, ਸਾਡਾ ਤੇ ਹਰ ਵੇਲੇ ਧਿਆਨ ਹੀ ਉੱਥੇ ਰਹਿੰਦਾ। ਰਾਤ ਨੂੰ ਪਿਆ ਹੂੰ ਕੱਲਾ ਉੱਥੇ, ਤਾਂ ਵੀ ਉਹੀ ਸੋਚਾਂ ਵੀ ਕੀ ਬਣਿਆ, ਕੀ ਸੀਗੇ, ਹਾਂ ਜੀ ਬਰਬਾਦ ਹੋ ਗਿਆ ਇੱਧਰ ਆ ਕੇ। ਹਾਂ ਬਸ ਇੱਦਾਂ ਹੋਈ ਹੈ ਜੀ, ਉੱਜੜ ਗਏ, ਬਰਬਾਦ ਹੋ ਗਏ। ਕਈ ਬਣ ਗਏ, ਕਈ ਬੰਦੇ ਇੱਥੇ ਹੈਗੇ ਆ ਜਿਨ੍ਹਾਂ ਨੇ ਇੱਕ ਇੱਕ ਕੱਪੜੇ ਰਕਬੇ ਦੋ ਹੀ ਸਹੀ ਪਵਾ ਲਏ, ਸਾਨੂੰ ਇੱਕ ਥਾਂ ਵੀ ਨਹੀਂ ਪਈ। ਹਾਂ ਜੀ ਹਾਂ ਜੀ ਹੋਰ ਸੁਣਾਓ ਫਿਰ ਸਰਦਾਰ ਜੀ? ਅੱਛਾ, ਉਹਨਾਂ ਸਿੱਖਾਂ ਨੂੰ, ਜੱਟਾਂ ਨੂੰ ਦੱਸਿਓ ਵੀ ਤੁਹਾਡੇ ਇਸ ਘਰ ਵਾਲਾ ਸਾਨੂੰ ਮਿਲਿਆ ਸੀ। ਹਾਂਜੀ, ਹਾਂ ਜੀ ਉਹ ਜਿਹੜੇ ਹੈਗੇ ਨਾ, ਜਿਹੜੇ ਦੱਸਾਂਗੇ ਜੀ। ਹਾਂਜੀ, ਜਿਹੜੇ ਸਾਡੇ ਘਰ 'ਚ ਰਹਿੰਦੇ ਆ। ਉਹ ਘਰ ਜਿਹੜਾ ਤੁਹਾਡੇ ਵਾਲਾ ਉਹ ਮੁਨਸ਼ੀ ਦੇ ਪੁੱਤ ਨੇ ਲਿਆ ਆ। ਮੁੱਲ ਲੈ ਲਿਆ? ਜਿਹੜਾ ਤੁਹਾਡੇ ਵਾਲਾ ਉਹ ਮੁਨਸ਼ੀ ਦੇ ਪੁੱਤ ਲਿਆ। ਨਹੀਂ, ਉਹ ਜਿਹੜੇ ਵਿੱਚ ਰਹਿੰਦੇ, ਬਣਾ ਦਿਆਂਗੇ ਤੁਹਾਨੂੰ। ਨਹੀਂ ਜੀ, ਉਹ ਜਿਹੜੇ ਰਹਿੰਦੇ ਸੀ ਉਹ ਚਲੇ ਗਏ ਇੱਥੋਂ? ਉਹ ਉਹ ਚਲੇਗਾ, ਉਹ ਕਿੱਥੇ ਚਲੇ ਗਏ? ਉਹ ਮੁਨਸ਼ੀ ਦੇ ਪੁੱਤ ਲਿਆ ਆ। ਚਲੋ ਠੀਕ ਆ, ਕਿਸੇ ਨੇ ਲੈ ਲਿਆ, ਸਾਡੇ ਪਿੱਛੇ ਰਹਿੰਦੇ ਸੀ। ਮੁਨਸ਼ੀ ਜੱਟ ਸੀ, ਬੜਾ ਜਵਾਨ ਸੀ, ਬੜਾ ਜਵਾਨ ਸੀ। ਹਾਂ ਜੀ ਹਾਂ ਜੀ ਹਾਂ ਜੀ ਇੱਕ ਵਾਰੀ ਲੜ ਪਏ ਉੱਥੇ, ਬਹੁਤ ਜਵਾਨ ਸੀ। 50 ਡਾਂਗਾਂ ਲੱਗੀਆਂ, ਉਹਨਾਂ ਨੂੰ ਕਹਿੰਦਾ ਮੇਰੀ ਤਾਂ ਮਿੱਟੀ ਵੀ ਨਹੀਂ ਚੜੀ। ਏਦਾਂ ਦਾ ਸੀ ਜੱਟ। ਇੱਕ ਉਹਦਾ ਭਰਾ ਮਹਿੰਗਾ ਸੀ, ਉਹਦੇ ਪੁੱਤ ਨਾਲ ਦਰਸ਼ੂ ਸੀ, ਉਹਦੇ ਪੁੱਤ ਨਾਲ ਹਾਂ ਦਰਸ਼ੂ ਜੀ ਸੀ। ਹਾਂ ਦਰਸ਼ਨ ਸੀ। ਹਾਂ, ਹਾਂ ਦਰਸ਼ਨ ਸੀ। ਮਾਈ ਦਾ ਨਾਂ ਰੂੜੀ ਸੀ, ਇਹ ਵੀ ਮੈਨੂੰ ਪਤਾ। ਜਿਹੜੀ ਮੁੰਸ਼ੀ ਦਾ ਟੱਬਰ ਸੀ ਨਾ, ਉਹਦਾ ਨਾਂ ਰੂੜੀ ਸੀ।
ਹਾਂਜੀ ਹਾਂਜੀ ਬੜੀ ਕਦਰ ਕਰਦੇ ਸੀ ਸਾਡੇ ਲੋਕਾਂ ਦੀ, ਬੜੀ ਕਰਦੇ ਸੀ। ਸਾਨੂੰ ਬੜਾ ਕਿਹਾ ਇੰਦਰ ਤੇ ਪਿਓ ਨੇ ਵੀ ਤੇ ਇੰਦਰ ਨੇ ਵੀ ਤੇ ਹੋਰਾਂ ਨੇ ਵੀ ਤੁਸੀਂ ਨਾ ਜਾਓ। ਬੜਾ ਕਹਿੰਦੇ ਇੱਥੇ ਕੱਲਾ ਮੈਂ ਕਰੂੰਗਾ ਕੀ ਰਹਿ ਕੇ। ਪਿਆਰ ਸੀ ਬਹੁਤ। ਆਹ ਹਾਂਜੀ ਸਾਡਾ ਬੜਾ ਪਿਆਰ ਸੀ ਇਹਨਾਂ ਦੇ ਨਾਲ। ਹੀਰਾ ਤਾਂ ਰਹਿੰਦੇ ਹੀ ਸਾਡੇ ਕੋਲ ਸੀ, ਉਜਾਗਰ ਸਿਆਂ ਦਾ ਭਰਾ। ਹਾਂਜੀ ਉਹ ਪਰਲੇ ਪਾਸੇ ਸੀ ਲਾਈਆਂ ਜੀ 20 ਲਾਲ ਨੂੰ ਘਰ ਸੀ ਉਹਨਾਂ ਦਾ। ਇੱਧਰ ਹਾਂ ਬਸ ਬਸ ਇੱਧਰ ਵੀ ਦਰਵਾਜ਼ਾ ਸੀਗਾ। ਇਹਨਾਂ ਨੂੰ ਕਹਿ ਦਿਓ ਕਿ ਬਈ ਮੇਰਾ ਉਹ ਜਗ੍ਹਾ ਦੀ ਵੀਡੀਓ ਹਾਂਜੀ ਬਣਾ ਕੇ ਭੇਜੋ। ਪਰਲੀ ਵਾਲੀ ਵੀ ਸੀਗਾ ਅੱਛਾ ਜੀ, ਜਿਹੜਾ ਮੇਰਾ ਘਰ ਸੀ ਨਾ ਉਹਦੀ ਫਿਰ ਉਹ ਫਿਲਮ ਜੀ ਬਣਾ ਕੇ ਭੇਜੀ। ਤੁਹਾਡੀ ਬੜੀ ਬੜੀ ਮਿਹਰਬਾਨੀ। ਹਾਂਜੀ ਕੀ ਕਿਹਾ ਜੀ? ਹਾਂਜੀ 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 ਅੱਛਾ, ਉਹ ਮੁਨਸ਼ੀ ਕਹਿਣ ਲੈ ਲੈ। ਵਾਲੇ ਹਾਂ ਹਾਂਜੀ ਹਾਂਜੀ ਹਾਂ ਅਸੀਂ ਫੜੇ ਵਾਲੇ ਆ, ਫੜੇ ਵਾਲੇ ਅੱਛਾ ਜੀ, ਫੜੇ ਵਾਲੇ ਕਹਿੰਦੇ ਸੀ। ਆਹੋ ਸੀਗੇ। ਹੁਣ ਮੈਨੂੰ ਨਾਲ ਮੈਂ ਉਦੋਂ ਬੱਚਾ ਹੀ ਸੀਗਾ, ਫਿਰ ਮੇਰੀ ਬੜੀ ਯਾਦਦਾਸ਼ਤ ਆ। ਉਹ ਪਰਲੇ ਪਾਸੇ ਛੜਕਲ ਫੜਾ ਲਗਾ ਸੀ। ਹਾਂ ਲੱਗਾ ਸੀ ਜੀ। ਬਣਾ ਕੇ ਦੁਨੀਆ ਉਹ ਮਤਲਬ ਤਾਂ ਹੈਗਾ, ਮੈਨੂੰ ਬੜਾ ਪਤਾ। ਅਸੀਂ ਉੱਥੋਂ ਦੀ ਲੰਘਦੇ ਹੁੰਦੇ ਸੀ, ਕਾਜ਼ੀਆਂ ਦੇ ਅੱਗੇ ਬੋਰਡ ਆ ਜਾਂਦੇ ਸੀ। ਇੱਕ ਉਹ ਤਖੀਆ ਹੁੰਦਾ ਸੀ ਸੂਫੀ ਸ਼ਾਹ ਦਾ, ਇੱਕ ਪਾਸੇ ਮਸ਼ੀਨ ਸੀ ਪੂਰਨ ਦਾਣੇ ਪੀਂਦਾ ਹੁੰਦਾ, ਹੁਣ ਪੂਰਨ ਦੀ ਮਸ਼ੀਨ ਕਹਿੰਦੇ ਹੁੰਦੇ ਸੀ। ਪੂਰਨ ਦੇਖਿਆ ਵੀ ਨਹੀਂ ਅਸੀਂ। ਹਾਂਜੀ ਉਹ ਬੋਰਡ ਉਹ ਕਾਜ਼ੀਆਂ ਦੇ ਬੋਰਡ ਹੈਗੇ ਆ। ਉਹ ਪੂਰਨ ਸੀਗਾ ਉਹਦਾ ਤੇ ਜੂਏ ਦਾ ਫਕੀਰੀਏ ਦਾ ਹਾਂਜੀ ਸਾਹਿਬ ਫਕੀਰੀਆ ਹਾਂਜੀ ਉਹਦਾ ਪੇ ਸੀ ਪੂਰਨ। ਹਾਂ ਅੱਛਾ ਅੱਛਾ। ਮੈਂ ਕਿਹਾ ਜੀ ਉਹ ਜਿਹੜੇ ਬੋਰਡ ਸੀ ਕਾਜ਼ੀਆਂ ਦੇ ਕਹਿੰਦੇ ਹੁੰਦੇ ਸੀਗੇ, ਉਹਦੇ ਥੱਲੇ ਲੋਕ ਉਦੋਂ ਸਾਡੇ ਜਦੋਂ ਮੁਸਲਮਾਨ ਇੱਥੇ ਸੀ ਜੁਮਾ, ਉਹ ਕਾਜ਼ੀ ਉੱਥੇ ਪੜ੍ਹਦੇ ਹੁੰਦੇ ਸੀ। ਬੜਾ ਇਕੱਠ ਹੁੰਦਾ ਸੀ। ਮਸਜਿਦਾਂ ਦਾ ਪੁੱਛੋ। ਮਸੀਤਾਂ ਹੈਗੀਆਂ ਕਿ ਢਹਿ ਢੂ ਗਈਆਂ ਕਿ ਕੋਈ ਘਰ ਬਣਾ ਲਿਆ ਲੋਕਾਂ ਨੇ? ਕਿਉਂ ਸਰਦਾਰ ਜੀ? ਮੈਂ ਕਿਹਾ ਜਿਹੜੀਆਂ ਮਸਜਿਦਾਂ ਸੀਗੀਆਂ ਲੋਕ ਸਾਡੇ ਲੋਕ ਨਮਾਜ਼ਾਂ ਪੜ੍ਹਦੇ ਸੀ, ਉਹ ਹੈਗੀਆਂ ਕਿ ਢਹਿ ਢੂ ਗਈਆਂ? ਤਾਂ ਅਸੀਂ ਬਨਿਆਰੀ ਵਾਲਾ ਖੱਤਰੀ, ਉਹਦੇ ਪਿਛਲੇ ਪਾਸੇ ਉਹਨੂੰ ਕਾਜ਼ੀਆਂ ਵਾਲੀ ਮਸਜਿਦ ਕਹਿੰਦੇ ਸੀ। ਲੈ ਜਿਓ ਟਾ ਗਈਆਂ। ਅੱਛਾ ਜੀ, ਉਹਨਾਂ ਨਾਲ ਕੀ ਮਤਲਬ? ਹਾਂ ਹੋਰ ਫਿਰ ਬਸ ਕਰੀਏ ਜੀ। ਤੁਹਾਡੀ ਮਰਜ਼ੀ ਆ ਜੀ। ਚਲੋ ਉਹਨਾਂ ਦਾ ਦਿਲ ਤਾਂ ਨਹੀਂ ਕਰਦਾ। ਦੇਖੋ ਜੀ, ਸਾਡੇ ਵਤਨ ਰਹਿੰਦੇ ਹੋ, ਸਾਡੇ ਪਿੰਡ 'ਚ ਰਹਿੰਦੇ ਹੋ, ਸਾਡਾ ਤਾਂ ਜੀ ਕਰਦਾ ਤੁਹਾਨੂੰ ਦੇਖੀ ਜਾਈਏ, ਪਰ ਹੁਣ ਹੋਰ ਵੀ ਕੋਈ ਕੰਮ ਕਰਨਾ ਹੈ ਜੀ। ਚਲੋ ਏਦਾਂ ਕਰ ਲਓ। ਹਾਂਜੀ ਫੇਰ ਸਹੀ ਕਦੀ ਤੁਸੀਂ ਏਦਾਂ ਕਰਨਾ, ਜਿਹੜਾ ਸਾਡਾ ਘਰ ਸੀ ਹੁਣ ਤੁਹਾਨੂੰ ਪਤਾ ਤਾਂ ਲੱਗ ਹੀ ਗਿਆ ਵਾ। ਹਾਂਜੀ ਆ ਲੱਗ ਗਿਆ ਸਾਨੂੰ ਪਤਾ, ਉਹ ਤੁਹਾਨੂੰ ਦਿਖਾ ਦਿਆਂਗੇ। ਮਿਹਰਬਾਨੀ ਤੁਹਾਡੀ। ਫੇਰ ਗੱਲ ਹੈਗੀ ਜੀ ਇੱਕ ਹੋਰ, ਉਹ ਜਿਹੜਾ ਹੁੰਦਾ ਸੀਗਾ ਬਾਊ ਪਰਬਦਿਆਲ, ਉਹਦੇ ਹੱਟੀ ਦੇ ਕੋਲੋਂ ਐ ਗਲੀ ਵਿੱਚ ਦੀ ਆਉਂਦੀ ਸੀ ਨਾ, ਜਿੱਥੇ ਅੱਗੇ ਇੱਕ ਕਬਰ ਵੀ ਸੀ ਪੱਕੀ ਬਣੀ ਹੋਈ, ਉਹ ਮੁੜ ਕੇ ਆ ਕੇ ਸੜਕ ਤੇ ਗਲੀ ਚੜ੍ਹਦੀ, ਉਹ ਸਾਹਮਣੇ ਚੱਕਰ ਤੇ ਸਾਡਾ ਘਰ ਸੀ। ਠੀਕ ਆ ਨਾ? ਉਹ ਲੱਗ ਗਿਆ ਪਤਾ ਸਾਨੂੰ। ਹਾਂਜੀ ਬਸ ਲੱਗ ਜੀ। ਗਿਆ ਪਤਾ ਸਾਨੂੰ। ਤੁਹਾਡਾ ਨਾਂ ਕੀ ਆ ਜੀ? ਹਾਂਜੀ ਸਰਦਾਰ ਜੀ ਜੋਗਿੰਦਰ ਜੋਗਿੰਦਰ। ਤੁਹਾਡੇ ਬਾਪ ਦਾ ਕੀ ਨਾਂ ਸੀ? ਅੱਬੂ ਤੁਹਾਡੇ ਦਾ? ਹਜ਼ਾਰਾ। ਹਜ਼ਾਰਾ। ਅੱਛਾ ਤੁਸੀਂ ਵੀ ਮੱਟੂ ਜੱਟ ਹੋ? ਹਾਂਜੀ ਆਹੋ ਸਹਿਗੇ ਸਾਰੇ ਮੱਟੂ। ਉਹ ਤਾਂ ਸਪਰਾ ਸੀ ਕਸਬੇ ਵਾਲ। ਹਾਂਜੀ ਉਹ ਕਸਬੇ ਵਾਲ ਜਿਹੜੇ ਸੀ ਨਾ ਬੀਰੂ ਬੀਰੂ ਕੇ, ਉਹ ਸਪਰਾ ਸੀ। ਬੀਰੂ ਦੀ ਗੱਲ ਮੈਨੂੰ ਯਾਦ ਆ ਗਈ ਆ, ਮੇਰਾ ਬੁੜਾ ਜਾਂਦਾ ਸੀ ਕੋਟ ਨੂੰ ਸਾਈਕਲ ਤੇ ਬੀਰੂ ਨੇ ਕਿਹਾ ਵੀ ਨਹੀਂ ਹੈਗਾ ਕੋਈ ਹਰੀਪੁਰ ਦਾ, ਇਹਨੂੰ ਢੇੜ ਛੱਡਦੇ ਆ। ਉਹਨੇ ਉਹ ਮਾਰਿਆ ਬੁੜੇ ਤੇ ਡੰਡਾ, ਭੱਜੇ ਸਾਈਕਲ ਤੇ ਚਲੇ ਜਾਂਦੇ। ਬੁੜਾ ਬੜਾ ਤਕੜਾ ਸੀ, ਉਹਨੇ ਡੰਡਾ ਤੋਂ ਉਹਨੂੰ ਪਤਾ ਵੀ ਨਹੀਂ ਲੱਗਾ, ਉਹਨੇ ਮੁੜ ਕੇ ਬੀਰੂ ਨੂੰ ਫੜ ਲਿਆ, ਫੜ ਕੇ ਲਿਆ ਧੋਇਆ ਤਾਂ ਚੰਗਾ, ਤੇ ਮੁੜ ਕੇ ਪਿੰਡ ਲੈ ਆਂਦਾ। ਫਿਰ ਉਹ ਖਾਨ ਸਾਹਿਬਾਂ ਦੇ ਬੰਦੇ ਸੀਗੇ ਮੁਹੰਮਦ ਸੈਨ ਕੇ, ਉਹ ਕਹਿੰਦਾ ਤੈਨੂੰ ਸਮਝ ਨਾ ਆਈ, ਸਾਡਾ ਹੀ ਬੰਦਾ ਸੀ, ਤੂੰ ਨਹੀਂ ਪੈ ਗਿਆ। ਉਹ ਇਹ ਗੱਲ ਆ ਜੀ, ਮੀਆਂ ਮੁਹੰਮਦ ਸੈਨ ਦਾ ਇੱਥੇ ਵੀ ਟਾਵਰ ਸੀਗਾ ਬਾਈ। ਭਜਨਾ ਠੀਕ ਹੈ, ਮੁਹੰਮਦ ਸਾਹਿਬ ਤੋਂ ਹੀ ਜਾਂਦੇ ਸੀ। ਹਾਂ ਉੱਥੇ ਇੱਕ ਵਾਰੀ ਦੀ ਗੱਲ ਦੱਸਾਂ ਤੁਹਾਨੂੰ, ਬੜੀ ਪੁਰਾਣੀ ਗੱਲ ਆ। ਬੁੱਧਾਂ ਕੀ ਨਾ ਤੋਂ ਆਈ ਇੱਕ ਬੁੜੀ ਰਹਿਣ ਸੀ, ਉਹ ਬਘੇਲੇ ਉਹਨੇ ਜਾਣਾ ਸੀ, ਬਘੇਲੇ। ਉਹ ਚੰਨੂ ਦੇ ਟਾਂਗੇ ਤੇ ਬਹਿ ਗਈ, ਤੇ ਬੁੜੀਆਂ ਜਦੋਂ ਬਹਿ ਜਾਂਦੀਆਂ ਫਿਰ ਪਿਛਲੀਆਂ ਅਗਲੀਆਂ ਧਰਤੀਆਂ ਫੋਲਦੀਆਂ। ਉਹਨੇ ਪੁੱਛਿਆ, ਇੱਕ ਨੇ ਪੁੱਛਿਆ ਤੂੰ ਕਿੱਥੇ ਜਾਣਾ? ਮੈਂ ਬਘੇਲੇ ਜਾਣਾ। ਕਿੱਦਾਂ ਆਈ ਆ? ਇੱਥੇ ਮੇਰੇ ਪੇਕੇ ਆ, ਮੇਰੇ ਭਤੀਜੇ ਦਾ ਵਿਆਹ ਵਾ। ਉਹ ਚੰਨੂ ਸੁਣਦਾ ਰਿਹਾ। ਜਿਸ ਵੇਲੇ ਇੱਥੇ ਟਾਂਗੇ ਉਤਰ ਕੇ ਚਲੀ ਗਈ, ਇਹ ਲੈ ਕੇ ਕਿਸੇ ਬੰਦੇ ਨੂੰ ਨਾਲ, ਉਹ ਤਾਂ ਸਾਡਾ ਰਕਬਾ ਸੀ, ਝਾਲਾ ਉਹਨੂੰ ਕਹਿੰਦੇ ਸੀਗੇ, ਰੱਕੜ ਵਾਲਾ। ਤੇ ਉਹ ਇਹ ਚੰਨੂ ਲੈ ਕੇ ਨਾ ਕਿਸੇ ਹੋਰ ਬੰਦੇ ਨੂੰ ਨਾਲ, ਤੇ ਜਾ ਬੁੜੀ ਢੇੜੀ ਖੋ ਖਾ ਲਿਆ ਸਭ ਕੁਛ। ਉਹ ਰਾਤੋਂ ਰਾਤ ਬਘੇਲੇ ਦੇ ਬੰਦੇ ਫਿਰ ਮੀਆਂ ਮੁਹੰਮਦ ਸੈਨ ਕੋ ਆ ਗਏ। ਇਹਨੇ ਫਿਰ ਸੱਦ ਕੇ ਦੁਆ ਦੂ ਦਿੱਤਾ ਉਹਨਾਂ ਨੂੰ। ਇੱਦਾਂ ਦੇ ਚੰਨੂ ਵੀ ਮਰ ਗਿਆ। ਹੁਣ ਇੱਕ ਨੰਜੂ ਹੁੰਦਾ ਸੀ, ਇਹ ਉਹਦਾ ਭਰਾ ਇੰਦਰ ਸੀ। ਇੰਦਰ ਸਭ ਮਰ ਗਏ
ਮਰੀ ਜਾਣਾ ਸੀ ਅਸੀਂ, ਜਿਹੜੇ ਉਦੋਂ ਹਿਸਾਬ ਨਾਲ ਕੁਛੜਾਂ ਵਰਗੇ ਸੀ ਅਸੀਂ, ਬੁੱਢੇ ਹੋਏ ਤੁਰਿਆ ਨਹੀਂ ਜਾਂਦਾ। ਹਾਂਜੀ, ਤੇ ਉਹ ਤਾਂ ਸਾਡੇ ਬੁੱਢੇ ਦੇ ਹਾਣੀ ਸੀ, ਮੇਰੇ ਅੱਬੇ ਦਾ ਹਾਣੀ ਸੀ ਅੰਦਰ। ਹਾਂਜੀ, ਸਤਿ ਸ੍ਰੀ ਅਕਾਲ ਜੀ, ਫਿਰ ਸਰਦਾਰ ਜੀ, ਅੱਲਾਹ ਤਾਲਾ ਤੁਹਾਡੀ ਜ਼ਿੰਦਗੀ। ਸਤਿ ਸ੍ਰੀ ਅਕਾਲ। ਹਾਂਜੀ, ਹਾਂਜੀ ਤੁਹਾਡੀ ਮਾਸ਼ਾਅੱਲਾ 72 ਸਾਲ ਬਾਅਦ ਗੱਲ ਕਰਾਈ ਹੈ, ਹਾਂਜੀ ਕਿੱਦਾਂ ਦਾ ਲੱਗਿਆ ਤੁਹਾਨੂੰ ਉਹਨਾਂ ਨਾਲ ਗੱਲ ਕਰਕੇ ਬਜ਼ੁਰਗਾਂ ਦੇ ਨਾਲ? ਚੰਗੇ ਹੀ ਲੱਗੇ ਆ ਜੀ, ਚੰਗੇ ਹੀ ਸੀਗੇ। ਸਾਡਾ ਤੇ ਉਹਨਾਂ ਨਾਲ ਪੀਚ ਹੀ ਬੜਾ ਸੀ ਉੱਥੇ। ਮੈਂ ਤੁਹਾਨੂੰ ਦੱਸਦਾ ਵੀ ਅਸੀਂ ਕੈਂਪ 'ਚ ਆ ਗਏ ਨਾ ਜਦੋਂ ਉੱਜੜ ਕੇ, ਹਾਂਜੀ ਉਹ ਮੇਰਾ ਦਾਦਾ ਸੀਗਾ, ਮੇਰੇ ਦਾਦੇ ਦਾ ਭਰਾ ਸੀ। ਬੁੜੀ ਉਹਦੀ ਮੁੜ ਗਈ, ਮੁੜ ਕੇ ਵਿਆਹ ਕਿਸੇ ਨੇ ਕੀਤਾ। ਉਹ ਸਾਡੇ ਕੋਲ ਹੀ ਰਹਿੰਦਾ ਸੀ। ਤੁਸੀਂ ਵੀ ਨਹੀਂ ਦੇਖਿਆ ਕਿ ਛੋਟੇ ਛੋਟੇ ਸੀ ਜਦੋਂ ਉਹ ਮਰ ਗਿਆ, ਬਲਾਲ ਨੂੰ ਪਤਾ। ਅੱਛਾ ਤੇ ਉਹ ਜਿੱਦਾਂ ਦਾ ਜੀ ਕਰਦਾ ਸੀ ਉਹ ਚਲੇ ਜਾਂਦਾ ਸੀ। ਅੱਛਾ ਉੱਥੇ ਰਹਿ ਪੈਣਾ। ਕਾਲਾ ਲੱਲੀ ਹੁਣ ਵੱਡਾ ਜੱਗਾ ਬਣਿਆ ਫਿਰਦਾ, ਇਹਦੀ ਦਾਦੀ ਸੀ। ਬੁੜੇ ਸਾਡੇ ਦੀ ਮਾਸੀ ਦੀ ਧੀ ਸੀ। ਅੱਛਾ ਇਹ ਬੁੱਢੀ ਬਹੁਤ ਸੀ, ਉਹ ਤੁਰਿਆ ਨਹੀਂ ਸੀ ਜਾਂਦਾ। ਇਹ ਆਪਣੀ ਜਾਨ ਬਚਾਈ ਤੇ ਉਹਨੂੰ ਉੱਥੇ ਛੱਡਿਆ ਹੈ। ਅੱਛਾ ਉਹ ਫਿਰ ਉਹ ਜੀ ਮੈਂ ਤੁਹਾਨੂੰ ਦੱਸਿਆ ਹਰਬੰਸੋ ਕੁੜੀ ਸੀਗੀ, ਮੇਰੀ ਉਮਰ ਦੀ ਸੀ, ਅੱਛਾ ਸੋਹਣ ਦੀ ਭੈਣ ਸੀ। ਅੱਛਾ ਇੱਕੋ ਕੁੜੀ ਸੀ, ਇੱਕੋ ਹੀ ਮੁੰਡਾ ਸੀ। ਉਹਦੀ ਬੁੜੀ ਮਾਂ ਜੀ ਦਾ ਨਾਂ ਸੀ ਨਾਮੀ। ਤੇ ਜਿਹੜੀ ਏਦਾਂ ਮੈਨੂੰ ਉਹਨਾਂ ਦਾ ਪਤਾ, ਸਾਡੇ ਨਾਲ ਬੜਾ ਤਲੁਕਾਤ ਸੀ ਉਹਨਾਂ ਦੇ। ਅੱਛਾ ਫਿਰ ਇਹ ਸੀ ਵੀ ਸਾਨੂੰ ਕੋਈ ਚੀਜ਼ ਚਾਹੀਦੀ ਹੋਵੇ ਉਹਨਾਂ ਆਪੇ ਪੁੱਛ ਜਾਣਾ ਤੇ ਆਪੇ ਲਿਆ ਕੇ ਦੇ ਜਾਣੀ। ਬੜੀ ਵਧੀਆ ਗੱਲ ਹੈ ਜੀ। ਸਾਗ ਹੋਵੇ, ਜਿੱਦਾਂ ਦੀ ਚੀਜ਼ ਜਿਹੜੀ ਹੋਵੇ ਉਹਨਾਂ ਨੇ ਜੇ ਲਿਆਉਣਾ ਤਾਂ ਸਾਡੀ ਮਾਂ ਨੂੰ ਕਹਿਣਾ ਵਹੁਟੀ ਸਾਗ ਪਕਾਉਣਾ ਤੇ ਅਸੀਂ ਬਾਹਰ ਚੱਲੀਏ ਖੂਹ ਤੇ ਲੈ ਆਈਏ। ਹੁਣ ਸਾਡੀਆਂ ਤੇ ਪਠਾਣੀਆਂ ਬਾਹਰ ਪੈਲ ਨਹੀਂ ਸੀ ਪਾਉਂਦੀਆਂ। ਅੱਛਾ ਅਸੀਂ ਖਾ ਲਿਆ, ਲੋਕਾਂ ਨੂੰ ਦੇਖ ਕੇ ਹੈਰਾਨ। ਸਹੀ। ਮੈਨੂੰ ਇਹਦੇ ਮੁੰਡੇ ਵਾਸਤੇ ਰਿਸ਼ਤਾ ਕਹਿੰਦੇ ਸੀ ਕਰ ਲਾ। ਮੈਂ ਕਹਿੰਦੀ ਅਸੀਂ ਕਰਨਾ। ਵਜ੍ਹਾ ਕਿਉਂ ਨਹੀਂ ਕਰਨਾ ਵੀ ਅਸੀਂ ਇਹਨੂੰ ਬਾਹਰ ਨਿਕਲ ਨਹੀਂ ਦੇਣਾ। ਇਹ ਅਵਾਰਾ ਫਿਰੀ ਗਿੱਜੀਆਂ ਹੀ ਆ, ਇਹ ਸੱਤ ਵੱਜਣੀਆਂ ਵਾ। ਨਹੀਂ ਸੱਚੀ ਗੱਲ ਆ। ਨਹੀਂ ਨਹੀਂ ਸਹੀ ਗੱਲ ਹੈ ਜੀ, ਸਹੀ ਗੱਲ। ਨਾ ਪਠਾਣਾ ਦੇ ਨਾ ਰਜਪੂਤਾਂ ਦੇ, ਸਾਡੇ ਇਲਾਕੇ ਦੇ ਲੋਕ ਜਿਹੜੇ ਉਹ ਬੁੜੀਆਂ ਕੁੜੀਆਂ ਬਾਹਰ ਨਹੀਂ ਜਾਂਦੀਆਂ। ਵਾਕਈ ਜੀ ਵਾਕਈ। ਹਾਂਜੀ, ਹਲੇ ਵੀ ਨਹੀਂ ਨਾ ਰਜਪੂਤਾਂ ਦੇ ਜਾਂਦੇ ਨੇ ਪਠਾਉਣੇ। ਇੱਥੇ ਕਿੰਨੇ ਘਰ ਆ, ਮੈਂ ਸਾਰਿਆਂ ਨਾਲੋਂ ਮਾੜਾ ਵਾਂ, ਸੱਚੀ ਤੁਹਾਨੂੰ ਦੱਸਦਾ। ਨਹੀਂ ਜੀ ਤੇ ਅਸੀਂ ਆਪੇ ਖੋਲੀ ਖੋਤ ਕੇ ਇਹਨਾਂ ਨੂੰ ਖਿਲਾਇਆ ਤੇ ਪਿਲਾਇਆ। ਏਦਾਂ ਨਹੀਂ ਵੀ ਸਾਡੀ ਕੁੜੀ ਜਾ ਕੇ ਸਾਗ ਤੋੜ ਲਿਆ ਵੇ ਜਾਂ ਨਹੀਂ ਜੀ ਬੜੀ ਅੱਛੀ ਤੇ ਉਹ ਗੱਲ ਉੱਥੇ ਹੈ। ਤੁਰੀਆਂ ਫਿਰਦੀਆਂ ਤੇ ਕੌਣ ਟੱਕੂਗਾ ਫਿਰ ਪਿੱਛੋਂ ਨੀਰੀ ਲੜਾਈ, ਫਿਰ ਕਹਿਣਾ ਜਿਵੇਂ ਤਲਾਕਾਂ ਲੈ ਲਓ, ਇਹ ਨਹੀਂ ਚੰਗੇ। ਸਹੀ ਗੱਲ ਇਹ ਗੱਲ ਹੁੰਦੀ ਆ। ਇਹ ਆਪਣੀਆਂ ਜਾਤਾਂ ਦਾ, ਆਪਣੀਆਂ ਖਾਨਦਾਨਾਂ ਦੇ, ਕਬੀਲਿਆਂ ਦੇ ਰਸਮਾਂ ਹੁੰਦੀਆਂ। ਹੈ। ਇਸ ਤਰ੍ਹਾਂ ਹੀ ਹੈ ਜੀ। ਹੁਣ ਅਸੀਂ ਇੱਥੇ ਮੈਂ ਇਹਨਾਂ ਸਾਰਿਆਂ ਨਾਲੋਂ ਮਾੜਾ। ਨਹੀਂ ਜੀ ਮਾੜਾ ਕੋਈ ਵੀ ਨਹੀਂ ਹੁੰਦਾ, ਬਸ ਦਿਲ ਬੰਦੇ ਦਾ ਵੱਡਾ ਹੋਵੇ। ਤੇ ਉਹਦਾ ਤਾਂ ਦਲੇਰ ਬੰਦੇ ਸੀ ਅਸੀਂ ਡਰਦੇ ਡਰਦੇ ਕਿਸੇ ਤੋਂ ਨਹੀਂ ਸੀ। ਡੰਡਾ ਸੁੱਟ ਕਰ ਲਈਦਾ ਸੀ। ਹਾਂ ਸਹੀ। ਬਾਕੀ ਗੱਲ ਹੈਗੀ ਐਵੇਂ ਕੁੱਤੇ ਮੰਗੇ ਲੋਕਾਂ ਨਾਲ ਲੜਦਾ ਫਿਰ ਉਹ ਵੀ ਨਹੀਂ ਚੰਗਾ। ਉਹ ਵੀ ਸਹੀ ਹੈ, ਬਸ ਸ਼ਰਾਫਤ ਨਾਲ ਜ਼ਿੰਦਗੀ ਗੁਜ਼ਾਰ। ਇਹ ਮੇਰੇ ਪਿੰਡ ਦੇ ਆ, ਮੇਰੇ ਭਰਾ ਵਾ। ਇਹ ਤਾਂ ਬੱਚਾ ਸਾਡਾ, ਇਹਦਾ ਬਾਪ ਜਿਹੜਾ ਅਰਸ਼ਦ ਖਾਨ ਆ, ਹਾਂਜੀ ਹਾਂਜੀ ਉਹ ਮੇਰਾ ਹਾਣੀ ਬਣੀ ਆ, ਜਾਂ ਕੋਈ ਸਾਲ 6 ਮਹੀਨੇ ਵੱਡਾ ਜਾਂ ਛੋਟਾ। ਸਹੀ ਹੋ ਗਿਆ। ਇਹ ਖੁਆਇਸ਼ ਸੀ ਕਿ ਗੱਲ ਕਰਨੀ ਆਪਣੇ ਪਿੰਡ ਦੇ ਬੰਦੇ ਨਾਲ ਸੀ ਤੁਹਾਡੀ। ਬੜੀ ਗੱਲ ਆ ਜੀ, ਹੋ ਗਈ ਸਾਡੀ ਉਮਰ ਦਾ ਮਿਲ ਗਿਆ। ਹਾਂਜੀ ਨਾਲੇ ਜੀ ਹੁਣ 72 ਸਾਲ 'ਚ ਤਾਂ ਬੰਦਾ ਜੰਮ ਕੇ ਮਰ ਜਾਂਦਾ। ਇਸ ਤਰ੍ਹਾਂ ਹੀ ਹੈ ਜੀ। ਤੇ ਉਹ ਕਿਹੜਾ ਬੰਦਾ ਜਿਹੜਾ ਉਦੋਂ 40 ਸਾਲਾਂ ਦਾ ਸੀ ਜਿਹੜਾ ਜਾਣਦਾ ਹੋਵੇ। ਲੇਕਿਨ ਫਿਰ ਵੀ ਉਹਨਾਂ ਨੇ, ਤੁਸੀਂ ਜਿਹੜੇ ਦਸੀਆਂ ਉਹਨਾਂ ਨੇ ਪਛਾਣ ਲਈਆਂ, ਉਹਨਾਂ ਨੇ ਜਿਹੜੇ ਦਸੀਆਂ ਤੁਸੀਂ ਪਛਾਣ ਹਾਂ ਲਈਆਂ। ਬਿਲਕੁਲ। ਇਹੀ ਜੀ। ਉਹਨੇ ਘਰ ਵੀ ਦੱਸ ਦਿੱਤਾ ਵੀ ਉਹ ਮੁੜ ਕੇ ਬਣ ਗਿਆ। ਉਹ ਮੁੜ ਕੇ ਫਿਰ ਉਹਨਾਂ ਜੱਟਾਂ ਹੀ ਲੈ ਕੇ ਬਣਾਇਆ ਉਹ। ਹਾਂਜੀ ਹਾਂਜੀ ਠੀਕ ਹੋ ਗਿਆ ਬਜ਼ੁਰਗੋ। ਹਾਂ ਚਲੋ ਜੀ, ਮਿਹਰਬਾਨੀ ਤੁਹਾਡੀ। ਹਾਂਜੀ ਅਸਲਾਮ ਵਾਲੇਕੁਮ ਜੀ। ਭਾਈ ਜਾਨ, ਆਪਾਂ ਤੁਸੀਂ ਜਿਹੜੇ ਆਪਣੇ ਬਜ਼ੁਰਗ ਗੱਲ ਕਰ ਰਹੇ ਸੀਗੇ, ਆਹ ਮਹੱਲੇ ਦੀ ਗੱਲ ਕਰ ਰਹੇ ਸੀਗੇ ਜੀ, ਆਪਣੇ ਵਾਲਮੀਕਾ ਦਾ ਮਹੱਲਾ ਸਾਹਮਣੇ, ਉਹ ਸਾਹਮਣੇ ਬਾਜ਼ਾਰ ਵਾਲੀ ਜਿਹੜੀ ਮੇਨ ਸੜਕ ਆ ਜੀ, ਠੀਕ ਹੈ ਜੀ। ਉਹ ਸੜਕ ਤੋਂ ਜਦੋਂ ਆਪਾਂ ਅੰਦਰ ਆ ਜਾਂਦੇ ਜੀ, ਆਹ ਮਹੱਲਾ ਆਪਣਾ ਸਾਰਾ ਸ਼ੁਰੂ ਹੁੰਦਾ ਜੀ, ਇੱਥੇ ਆ ਕੇ ਖਤਮ ਹੁੰਦਾ ਜੀ, ਠੀਕ ਹੈ ਜੀ। ਤੇ ਆਹ ਵਾਲੀ ਜਿਹੜੀ ਦੁਕਾਨ ਆ ਜੀ ਆਪਣੀ, ਠੀਕ ਹੈ ਜੀ, ਇਸ ਜਗ੍ਹਾ 'ਤੇ ਤੁਹਾਡੀ ਖੂਹੀ ਹੁੰਦੀ ਸੀ ਪਹਿਲੇ, ਜਿੱਥੋਂ ਲੋਕੀ ਪਾਣੀ ਭਰਦੇ ਸੀ ਮਹੱਲੇ ਵਾਲੇ, ਠੀਕ ਹੈ ਜੀ। ਹੁਣ ਇਸ ਜਗ੍ਹਾ 'ਤੇ ਆਹ ਘਰ ਬਣ ਚੁੱਕਿਆ ਜੀ ਤੁਹਾਡੇ, ਜਿੱਥੇ ਘਰ ਸੀਗਾ ਜੀ, ਠੀਕ ਹੈ ਜੀ। देखते पे वीडियो को है? अच्छा बांधी भी वीडियो। ਦੇਖੋ ਜੀ, ਇਸ ਜਗ੍ਹਾ ਤੇ ਖੂਹੀ ਹੁੰਦੀ ਸੀ ਤੁਹਾਡੀ, ਠੀਕ ਹੈ ਜੀ। ਆ ਨਾਲ ਹੀ ਤੁਹਾਡਾ ਘਰ ਹੁੰਦਾ ਸੀ ਇੱਧਰ। ਹੁਣ ਆਹ ਘਰ ਬਣ ਗਿਆ ਜੀ। ਆਹ ਗਲੀ ਦੀ ਅੱਗੇ ਨਿਕਲ ਜਾਂਦੀ ਸੀਗੀ, ਠੀਕ ਹੈ ਜੀ। ਆਹ ਸਾਹਮਣੇ ਗੁਰਾ ਸਿੰਘ ਦਾ ਘਰ ਸੀਗਾ ਜੀ। ਬਾਕੀ ਹੁਣ ਆਹ ਦੇਖੋ ਜੀ, ਅੰਦਰੋਂ ਘਰ ਬਣ ਚੁੱਕਿਆ ਜੀ। ਆਹ ਜਿਹੜਾ ਕੋਨਾ ਜੀ, ਇਸ ਜਗ੍ਹਾ ਤੇ ਤੁਹਾਡੀ ਮੈਨੂੰ ਲੱਗਦਾ ਬੈਠਕ ਹੋਣੀ ਪਹਿਲਾਂ, ਜਿਹੜੀ ਤੁਸੀਂ ਕਹਿੰਦੇ ਸੜਕ ਦੇ ਨਾਲ ਲੱਗਦੀ ਸੀ, ਬਿਲਕੁਲ ਨਾਲ ਸੜਕ ਲੱਗਦੀ ਜੀ। ਇਸ ਜਗ੍ਹਾ ਤੇ ਤੁਹਾਡੀ ਬੈਠਕ ਸੀ ਪਹਿਲਾਂ ਜੀ। ਪਿੱਛੇ ਕਾਫੀ ਜਗ੍ਹਾ ਹੈਗੀ ਆ, ਠੀਕ ਹੈ ਜੀ। ਉਸ ਤੋਂ ਬਾਅਦ
ਦੁਬਾਰਾ ਬਣਿਆ ਜੀ ਘਰ। ਉੱਥੇ ਤੇ ਚਲ ਜਾ ਕੋਠੇ ਦੇ ਦੋ ਆਹ ਗਵਾਂਢ ਦੀ ਕੋਈ ਬੰਦਰ ਹੀ ਬਣਿਆ ਕਈ ਹੈਗੇ ਘਰ ਪੁਰਾਣੇ ਅਜੇ ਬੈਠ ਆਹ ਘਰ ਹੈ ਜੀ, ਪਿੱਛੇ ਵੀ ਕਾਫੀ ਜਗ੍ਹਾ ਹੈਗੀ, ਯਾਨੀ ਕਿ ਮੂਹਰੇ ਬਰਾਂਡਾ ਦੇ ਪਿੱਛੇ ਕਮਰੇ ਹਜੇ ਵੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।